ਉਹ ਕਿੱਦਾਂ ਸਰਪੰਚਾ ਆਪਣੇ ਉਹ ਚਾਰ ਦੀਆਂ ਟਰਾਲੀਆਂ ਭੇਜਤੀਆਂ ਭਲਾ ਕਿ ਨਹੀਂ ਅਜੇ? ਉਹ ਵੀ ਰਾਤੀ ਤਿਆਰ ਕੀਤੀਆਂ ਸੀ 5 ਟਰਾਲੀਆਂ। ਅੱਛਾ, ਉਹ ਮੇਰੇ ਖਿਆਲ ਅੱਜ ਚਲ ਗਈਆਂ। ਤੇ ਜੇ ਲੋੜ ਪਈ ਤਾਂ ਆਪਾਂ ਰਲ ਮਿਲ ਕੇ ਹੋਰ ਭੇਜ ਦਈਏ 2-4। ਉਹ ਆਪਾਂ ਮੁੰਡੇ ਵੱਢ ਰਹੇ ਆ, ਤਿਆਰ ਕਰਨ ਹੈ ਹੋਰ। ਜਦੋਂ ਫਿਰ ਜਿਹਦੇ ਹੋਰ ਇਲਾਕੇ ਵਿੱਚ ਲੋੜ ਪਈ ਆਪਾਂ ਫਿਰ ਉੱਥੇ ਘੱਲਾਂਗੇ। ਚਲ ਵਧੀਆ ਯਾਰ, ਇੰਨੀ ਬਿਰਤਾ ਪਾਈ ਆ, ਆਪਾਂ ਰਲ ਮਿਲ ਕੇ ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ। ਬਹੁਤ ਵੱਡੀ ਵਿਪਤਾ ਹੈ, ਸਾਰਿਆਂ ਨੂੰ ਸਾਂਝਾ ਤੌਰ ਤੇ ਹੋ ਕੇ ਤੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਵੈਸੇ ਤਾਇਆ ਉਦਾਂ ਮੈਨੂੰ ਸਰਪੰਚ ਤੋਂ ਨਹੀਂ ਆਸ ਹੈ ਨਹੀਂ ਸੀ ਵੈਸੇ, ਅੱਛਾ, ਪਰ ਉਦਾਂ ਸ਼ਾਬਾਸ਼ ਹੈ ਸਰਪੰਚ ਦੇ। ਨਹੀਂ ਵਧੀਆ ਐਤਕੀ ਪੱਲਿਓਂ ਵੀ ਪੈਸੇ ਲਾਏ ਆ, ਗ੍ਰਾਂਟਾਂ ਦੇ ਵੀ ਲਾਏ, ਪੱਲਿਓਂ ਵੀ ਲਾਏ ਆ। ਯਾਨੀ ਇਦਾਂ ਕਹਿ ਲਓ ਵੀ ਕੁੱਤੇ ਵੈਸ਼ਨੋ ਹੋ ਗਏ। ਇਹ ਥੋੜਾ ਜਿਹੜੇ ਹੁੰਦੇ ਆ ਨਾਲੇ ਇਹ, ਕਿਉਂਕਿ ਕੁੱਤੇ ਦੀ ਜਿਹੜੀ ਪੂਛ ਆ ਨਾ ਉਹ ਨਹੀਂ ਸਿੱਧੀ ਹੁੰਦੀ। ਕਿਸੇ ਨੂੰ ਚੰਗਾ ਕਿਹਾ ਨਹੀਂ ਤੇ ਇਹਨੇ ਕੱਜ ਤੇ ਚੰਗਾ ਕਿਸੇ ਨੂੰ ਕਿਹਾ ਨਹੀਂ, ਇਹ ਤਾਂ ਵਧੀਆ ਹੋ ਗਿਆ। ਦੇਖੋ ਇਹ ਤਾਂ ਆਪਣੇ ਨੌਜਵਾਨਾਂ ਦੀ ਹਿੰਮਤ ਆ ਕਿ ਦਿਲਾ ਪਹਿਲਾਂ ਤੋਂ ਉਹ ਜਾ ਕੇ ਲੋਕਾਂ ਨੂੰ ਖਾਣਾ ਵੰਡਦੇ ਰਹੇ। ਹੁਣ ਜਿਹੜੇ ਪਸ਼ੂਆਂ ਦਾ ਦੇਖਿਆ, ਪਸ਼ੂਆਂ ਦਾ ਹਾਲ ਆ, ਮੈਨੂੰ ਤਾਂ ਦੂਜਾ ਆਪਣਾ ਸੰਤਾ ਦਾ ਦੱਸਦਾ ਸੀ, ਕਹਿੰਦਾ ਅਸੀਂ ਤਾਂ ਆਪਣੇ ਕੁੱਤੇ ਕੱਤੇ ਬਹੁਤ ਕਹਿੰਦਾ ਗਏ ਆ, ਉਹਨਾਂ ਵਾਸਤੇ ਵੀ ਖਾਣਾ ਕਹਿੰਦਾ ਲੈ ਕੇ ਭੇਜਣ ਲੱਗੇ ਆ ਜੀ। ਬਿਲਕੁਲ, ਇਹ ਤਾਂ ਇਹ ਮਿਸਾਲ ਪੈਦਾ ਹੋਈ ਆ। ਇੱਕ ਵਾਰੀ ਫੇਰ ਦਿਖਾ ਦਿੱਤਾ ਵੀ ਪੰਜਾਬੀਅਤ ਸਾਡੇ ਵਿੱਚ ਇਦਾਂ ਹੀ ਆ, ਇਹ ਖਿੱਤਾ ਹੀ ਇਦਾਂ ਦਾ ਆ। ਹੋਰ ਵੀ ਸਟੇਟਾਂ ਵਿੱਚ ਹੜ੍ਹ ਆਉਂਦੇ ਆ ਹਨਾ, ਨੁਕਸਾਨ ਸਾਡਾ ਵੀ ਬਹੁਤ ਹੋਇਆ, ਪਰ ਜਿੱਦਾਂ ਦਾ ਅਸੀਂ ਹੈਲਪ ਕਰ ਦਿੰਦੇ ਆ, ਅਸੀਂ ਕਿਸੇ ਤੋਂ ਮਦਦ ਨਹੀਂ ਮੰਗੀ। ਪੰਜਾਬ ਨੇ ਕਿਸੇ ਅੱਗੇ ਹੱਥ ਨਹੀਂ ਅੱਡੇ। ਨਾਲੇ ਹੋਰ ਗੱਲ ਆ, ਹਿਮਾਚਲ ਦੇ ਵਿੱਚ ਤੂਫਾਨ ਜਾਂ ਹੜ੍ਹ ਆਉਂਦਾ ਨਾ, 5 ਰੁਪਈਆਂ ਦੀ ਬੋਤਲ ਤੇ 20 ਦੀ 25 ਦੀ ਕਰ ਦਿੰਦੇ। ਸਾਡੇ ਪੰਜਾਬ ਦੇ ਵਿੱਚ ਸਭ ਕੁਝ ਮੁਫਤ ਬਣਦਾ। ਉਹ ਤਾਇਆ ਗੁਰੂ ਦੀ ਕਿਰਪਾ ਆ, ਇਹ ਤਾਂ ਗੁਰੂ ਦੀ ਕਿਰਪਾ ਆ। ਇਹਦੀ ਕੇਦਾਰਨਾਥ ਦੇ ਵਿੱਚ ਕਿੰਨਾ ਮਹਿੰਗਾ, ਕਿੰਨੇ ਪੈਸੇ ਲੁੱਟੇ ਲੋਕਾਂ ਦੇ ਕੋਲੋਂ। ਤੇ ਸਾਡੇ ਪੰਜਾਬ ਨਾਲ ਦੀ ਰੀਸ ਨਹੀਂ ਕਿਤੇ ਵੀ ਹੈਗੀ। ਉਹ ਫਿਰ ਬਿਜ਼ਨਸਮੈਨ ਆਪਣੀਆਂ ਜਾਨਾਂ ਮਾਰ ਕੇ ਅੰਦਰ ਜਾ ਕੇ 8-10 ਫੁੱਟ ਪਾਣੀ ਦੇ ਵਿੱਚ ਬੱਚੇ ਦੂਜਿਆਂ ਨੂੰ ਕੱਢਣਾ, ਉਹਨਾਂ ਨੂੰ ਪਾਣੀ ਪਹੁੰਚਾਉਣਾ, ਰੋਟੀ ਪਹੁੰਚਾਉਣੀ, ਪਸ਼ੂਆਂ ਵਾਸਤੇ ਚਾਰਾ ਪਹੁੰਚਾਉਣਾ। ਨਾਲੇ ਇਦਾਂ ਮਾਸਟਰ ਵੀ ਜੇ ਨਾ ਆਪਾਂ ਸਰਕਾਰ ਦੇ ਹੱਥਾਂ ਵੱਲ ਦੇਖੀ ਚੱਲੇ, ਸਰਕਾਰ ਤੋਂ ਕਿਹਾ ਤਾਂ ਆਪਾਂ ਲੈਂਦੇ ਆ, ਉਹਨਾਂ ਕੋਲ ਉਨੀਆਂ ਕਿ ਰਿਸੋਰਸਸ ਹੁੰਦੀਆਂ। ਇਹ ਜੋ ਭਾਈਚਾਰਾ ਇਕੱਠਾ ਹੁੰਦਾ ਨਾ, ਜੋ ਰਲ ਕੇ ਸਾਰੇ ਕਰਦੇ ਆ, ਉਹਦੇ ਨਾਲ ਦੀ ਰੀਸ ਨਹੀਂ। ਹੁਣ ਸਾਰੇ ਭਾਈਚਾਰੇ ਨੇ ਹਮਲਾ ਮਾਰਿਆ ਤੇ ਦੇਲਾ ਇਹ ਤਾਂ ਇਸੇ ਕੁਦਰਤੀ ਆਫਤ ਦੇ ਵਿੱਚ ਸਰਕਾਰ ਵੀ ਕੀ ਕਰ ਸਕਦੀ ਹੈ। ਸਰਕਾਰ ਦੇ ਕਿੰਨੇ ਕੁ ਬੰਦੇ ਜਿਹੜੇ ਕਿੱਥੇ ਚਲ ਜਾਣਗੇ, ਉਹ ਸਿਰਫ ਗਾਈਡ ਕਰੀ ਜਾਂਦੀ ਹੈ ਆਸੇ ਪਾਸੇ। ਜਦੋਂ ਉਹ ਪਾਣੀ ਉਤਰੂਗਾ ਤਾਂ ਸਰਕਾਰ ਉਹਦਾ ਜਿਹੜਾ ਹੱਲ ਉਹ ਕੁਝ ਨਾ ਕੁਝ। ਪਰ ਮਾਟਰਾ ਪਾਣੀ ਦੇ ਵਿੱਚ ਨੌਜਵਾਨਾਂ ਨੂੰ ਹੈਗੀ ਤਾਂ ਸ਼ਾਬਾਸ਼ ਆ, ਵੈਸੇ ਤਾਂ ਸਾਰਿਆਂ ਨੂੰ ਸ਼ਾਬਾਸ਼ ਆ। ਹੁਣ ਤਾਂ ਮੈਨੂੰ ਸਰਪੰਚ ਨੂੰ ਵੀ ਸ਼ਾਬਾਸ਼ ਦੇਣੀ ਪੈਂਦੀ ਆ। ਮੈਂ ਦਿੰਦਾ ਤਾਂ ਨਹੀਂ ਹੈਗਾ ਵੈਸੇ, ਪੈਂਦੀ ਆ ਖੁਸ਼ੀ ਹੋ ਕੇ। ਪਰ ਮੈਨੂੰ ਥੋੜੀ ਜਿਹੀ ਨਿਰਾਸ਼ਾ ਨੌਜਵਾਨਾਂ ਤੋਂ ਹਜੇ ਵੀ ਹੈਗੀ ਆ। ਬਈ ਇੱਕ ਪਾਸੇ ਤਾਂ ਇਹਨੇ ਪਾਣੀ ਜਿਹੜੇ ਪਏ ਆ, ਯਾਰ ਵੀ ਸਾਡੇ ਡੁੱਬੀ ਜਾਂਦੇ ਆ। ਇਹ ਦੁਆਬਾ ਕਿਹੜਾ ਬਚਿਆ ਆ? ਇਹ ਮੋਟਰਸਾਈਕਲਾਂ ਦੇ ਪਟਾਕੇ ਫੇਰ ਅੰਦਰ ਚ ਪਾਈ ਜਾਂਦਾ। ਮੈਂ ਤਾਂ ਕਹਿੰਦਾ ਇਹਦੀ ਭੂਟ ਬਹੁਤ ਜ਼ਿਆਦਾ ਕੁੱਟੇ ਹੋਣੀ ਚਾਹੀਦੀ ਹੈ ਮਾਟਰ। ਦੇਖ ਹੁਣ ਐਵੇਂ ਨਾ ਲੰਬੜਾ ਐਵੇਂ ਗੱਲ ਕਰੀ ਮਾਰਦਾ ਹੀ ਨਹੀਂ। ਮੈਨੂੰ ਆਹ ਗੱਲ ਤੋਂ ਚੇਤਾ ਆਇਆ, ਇਹਦੇ ਵਿੱਚ ਵੀ ਕੋਈ ਉਹਨਾਂ ਨੇ ਲਾਇਆ ਵੀ ਜਿਹੜਾ ਬੰਦਾ ਪਟਾਕੇ ਪਾਊਗਾ ਉਹਨੂੰ ਕੁਝ ਜੁਰਮਾਨਾ ਸਖਤੀ ਤਾਏ ਨੂੰ ਪੁੱਛ ਲਓ। ਤਾਇਆ ਇੱਕ ਵਾਰੀ ਉੱਥੇ ਤੂੰ ਖੜਾ ਸੀ, ਆਪੇ ਤੂੰ ਦੱਸਿਆ ਪਿੱਛੇ ਜਿਹੇ ਵੀ ਉਹ ਕੋਲ ਆ ਕੇ ਉਹਨੇ ਵਜਾਇਆ। ਆਹੋ, ਤੂੰ ਆਪ ਦੱਸਿਆ ਵੀ ਮੈਨੂੰ ਹਾਰਟ ਅਟੈਕ ਹੋਣ ਨੂੰ ਮੈਂ ਕੋਲੇ ਵੀ ਲਾ ਕੇ ਪਾਉਂ ਜਾਂ ਕੀਤਾ, ਮੈਂ ਘਬਰਾ ਪੈਂਦਾ ਜੀ ਉਹਨਾਂ। ਬਿਲਕੁਲ। ਹੁਣ ਦੇ ਜਲੰਧਰ ਪੁਲਿਸ ਨੇ ਤਾਂ ਉਪਰਾਲਾ ਕੀਤਾ, ਉਹ ਕਹਿੰਦੇ ਸੀ ਧਾਰਾ 188 ਲਾਉਣੀ ਆ। ਜਿਹੜੇ ਵੀ ਮਕੈਨਿਕ ਆ ਸਾਇਲੈਂਸਰ ਲਾਉਂਦੇ ਆ ਮੋਟਰਸਾਈਕਲਾਂ ਦੇ ਉੱਤੋਂ, ਫਿਰ ਘੁੰਮਦੇ ਆ ਭੀੜ ਭਾੜ ਦੇ, ਉਹਤੇ ਇੰਨੀ ਜ਼ਿਆਦਾ ਆਵਾਜ਼ ਆ, ਉਹ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀ, ਪ੍ਰਦੂਸ਼ਣ ਕਰਦੀ। ਵੈਸੇ ਵੀ ਚੰਗਾ ਹੀ ਨਹੀਂ ਲੱਗਦਾ ਵੀ ਇੱਦਾਂ ਜਿਹੜੇ ਘੁੰਮਦੇ ਆ। ਜੇ ਤਾਂ ਪਹਿਲੀ ਵਾਰ ਮੋਟਰਸਾਈਕਲ ਹੀ ਫੜਾਂਗੇ 5000 ਰੁਪਈਆ ਜੁਰਮਾਨਾ, ਦੂਜੀ ਵਾਰ 10000 ਰੁਪਈਆ ਜੁਰਮਾਨਾ, ਤੇ ਤੀਜੀ ਵਾਰ ਅਸੀਂ ਬਾਉਂਡੇ ਕਰ ਦੇਣਾ ਮੋਟਰਸਾਈਕਲ। ਨਹੀਂ ਵਧੀਆ ਚਾਹੀਦਾ ਵੀ। ਲੰਬੜ ਨੂੰ ਪੁੱਛ ਲਾ, ਜਦੋਂ ਅਸੀਂ ਆਸਟ੍ਰੇਲੀਆ ਗਏ ਸੀ ਨਾ, ਜੋ ਐਤਵਾਰ ਵਾਲੇ ਦਿਨ ਸਵੇਰ ਨੂੰ ਉੱਠੇ ਬਾਹਰ ਨਿਕਲੇ, ਏਦਾਂ ਲੱਗੇ ਜਿੱਦਾਂ ਸਾਡੇ ਕੰਨ ਬੋਲੇ ਹੁੰਦੇ, ਕੋਈ ਸੁਣੇ ਹੀ ਨਾ। ਅੱਛਾ, ਕੋਈ ਧਿਆਨ ਨਾਲ ਸੁਣਿਆ ਚਿੜੀਆਂ ਬੋਲਣ। ਮੈਨੂੰ ਤਾਂ ਲੱਗਾ ਕਿ ਤਾਇਆ ਮੈਨੂੰ ਜਾਂਬੀਆ ਜੁੰਬੀਆ ਹੀ ਲਿਆ ਆ। ਮੈਂ ਤਾਂ ਪਹਿਲਾਂ ਹੀ ਹਟ ਗਿਆ। ਮੈਂ ਕਿਹਾ ਮੈਨੂੰ ਗੋਰੀਆਂ ਦਿਖਾ ਦੇ, ਮੈਂ ਤਾਂ ਯਕੀਨ ਕਰੂ, ਨਹੀਂ ਚੱਲ ਵਾਪਸ। ਕੋਈ ਛੋਰੇ ਹੈ ਨਹੀਂ, ਕੋਈ ਰੌਲਾ ਰੱਪਾ ਹੈ ਨਹੀਂ ਕੋਈ। ਸਾਡੇ ਤੇਰੇ ਵਰਗੇ ਦਿਸਣੇ ਹੀ ਤੈਨੂੰ। ਲੰਬਰ ਦਾ ਨਾਲੇ ਕਚਹਿਰੇ 'ਚ ਜ਼ਿਆਦਾ ਰਹਿੰਦਾ, ਬਾਹਰ ਜਾ ਕੇ ਕੀ ਪਤਾ ਬਾਹਰਲੇ ਮੁਲਕ ਕਿੱਦਾਂ ਦੇ ਆ। ਲੰਬੜਾ ਲੱਗਦਾ ਤੂੰ ਅਫਰੀਕਾ ਵੀ ਜਾਣਾ ਚਾਹੁੰਦਾ ਹੈ, ਜ਼ੰਬੀਆ ਜੁੰਬੀਆ ਨੂੰ। ਉਹ ਮੈਂ ਕਾਹਨੂੰ ਤਾਇਆ ਜਾਣਾ ਚਾਹੁੰਦਾ। ਦੇਖ ਸਾਡੇ ਨਹੀਂ ਇੱਥੇ, ਹੁਣ ਤੈਨੂੰ ਪਤਾ ਐਡੀ ਵੱਡੀ ਹੁਣ ਤਰਾਸਦੀ ਤਾਂ ਬੜੀ ਪਈ ਆ। ਇਹ ਤਾਂ ਚਲੋ ਹੋ ਗਈ ਕੁਦਰਤੀ ਤਰਾਸਦੀ, ਇਹ ਵੈਸੇ ਐਡੀ ਕੁਦਰਤੀ ਹੈ ਨਹੀਂ ਗੀ। ਇਹਨਾਂ ਖੱਚ ਜਿਹੇ ਬੰਦਿਆਂ ਨੇ ਇਹ ਪੰਗੇ ਪਾਏ ਹੋਏ ਆ ਸਾਰੇ। ਪਰ ਇਹ ਕਈ ਜਿਹੜੀਆਂ ਨਾ ਤਰਾਸਦੀਆਂ ਆ, ਇਹ ਇਨਸਾਨ ਆਪ ਵੀ ਬਣਾਉਂਦਾ। ਮੈਂ ਅਖਬਾਰ ਪੜ੍ਹਦਾ, ਮੈਂ ਇੰਟੈਲੀਜੈਂਟ ਆ, ਮੈਨੂੰ ਨੌਲੇਜ ਬਹੁਤ ਆ। ਮੈਂ ਮੇਰੇ ਪਰਸੋਂ ਹੀ ਅਖਬਾਰ ਚੋਂ ਇਹ ਝਾਤ ਮਾਰੀ ਆ, ਮਾਟਰਾ ਵੀ ਆ ਇਹ ਕੀਨੀਆ ਜਿਹੜਾ ਮੁਲਕ ਆ,
ਵੀ ਉੱਥੇ ਹੀ ਕਹਿੰਦੇ ਕਿਸੇ ਨੇ ਇਦਾਂ ਲੋਕਾਂ ਨੂੰ ਮਗਰ ਲਾ ਲਿਆ, ਜਿੱਦਾਂ ਹੁਣ ਮੈਨੇਜਰ ਵਰਗਾ ਲਾ ਲਿਆ, ਮਗਰ ਸਰਪੰਚ ਵਰਗਾ ਲਾ ਲਿਆ। ਚਲੋ ਅਮਲੀ ਤਾਂ ਫੇਰ ਵੀ ਸਿਆਣਾ ਇਹਨਾਂ ਤੋਂ ਉਹ ਵੀ ਬੰਦੇ ਮੌਤਾਂ ਉਹਨਾਂ ਦੀਆਂ ਹੋ ਗਈਆਂ, ਮਤਲਬ ਕਿ ਹੱਥ ਵੀ ਨਹੀਂ ਲਾਇਆ, ਗੋਲੀ ਵੀ ਨਹੀਂ ਮਾਰੀ, ਫੇਰ ਵੀ ਬੰਦੇ ਮਰ ਗਏ। ਇਹ ਤਾਂ ਇਹ ਕਿਹਾ ਜਾਂਦਾ ਵੀ ਭਾਰਤ ਵਿੱਚ ਵਹਿਮ ਭਰਮ ਜਿਹੜੇ ਆ ਬਹੁਤ ਪਾਏ ਜਾਂਦੇ ਆ ਕੀਨੀਆ ਵਿੱਚ ਤਾਂ ਹੱਦੇ ਹੋ ਗਈ। ਉੱਥੇ ਇੱਕ ਪਾਦਰੀ ਸੀ ਪੌਲ ਮਕੈਂਜੀ ਨਾਂ ਦਾ, ਉਹਨੇ ਕਹਿ ਦਿੱਤਾ ਵੀ ਜਿਹੜਾ ਬੰਦਾ ਭੁੱਖਾ ਰਹੂਗਾ, ਭੁੱਖਾ ਹੋ ਕੇ ਮਰੂਗਾ, ਉਹ ਜਿਹੜਾ ਆ ਸਿੱਧਾ ਯਿਸੂ ਮਸੀਹ ਨੂੰ ਮਿਲ ਸਕਦਾ। ਇਹ ਅਪ੍ਰੈਲ ਦੀ ਘਟਨਾ ਆ, ਗ੍ਰਿਫਤਾਰ ਪੁਲਿਸ ਨੇ ਕੀਤਾ ਹੋਇਆ ਆ। ਹੁਣ ਤੱਕ 403 ਲਾਸ਼ਾਂ ਮਿਲ ਚੁੱਕੀਆਂ, ਅਜੇ ਵੀ ਕਬਰਾਂ 'ਚੋਂ ਲੱਭਦੇ ਪਏ ਆ, ਤੇ ਸਾਰੇ ਜਿਹੜੇ ਆ ਉਹ ਭੁੱਖਮਰੀ ਦੇ ਨਾਲ ਮਰ ਗਏ, ਸਿਰਫ ਇਸ ਚਾਹਨਾ ਦੇ ਵਿੱਚ ਵੀ ਸਾਨੂੰ ਯਿਸੂ ਮਸੀਹ ਮਿਲ ਜਵੇ। ਕਮਲੇ ਲੋਕ ਬਹੁਤ ਜ਼ਿੰਦਗੀ ਮਿਲੀ ਆ, ਇਹਦਾ ਨਜ਼ਾਰਾ ਲੈ ਲਓ ਤੁਸੀਂ। ਐਵੇਂ ਭੁਲੇਖੇ ਦੇ ਨਾਲ ਹੀ ਵੀ ਖਰੇ ਜ਼ਿੰਦਗੀ ਅੱਗੇ ਹੈਗੀ ਆ, ਖਰਿਆ ਹੈ ਨਹੀਂ। ਕਿਹੜਾ ਉੱਥੋਂ ਜਾ ਕੇ ਮਾਸਟਰ ਕੋਈ ਮੁੜ ਕੇ ਆਇਆ ਦੱਸਣ ਨੂੰ ਆਹ ਜ਼ਿੰਦਗੀ ਆ, ਇਹ ਸਵਰਗ ਆ, ਇੱਥੇ ਨਰਕ ਆ। ਬਿਲਕੁਲ ਇਹਨੂੰ ਇੰਜੋਏ ਕਰੋ। ਐਵੇਂ ਭੁਲੇਖੇ ਦੇ ਵਿੱਚ ਆਪਣੇ ਜਾਨਾਂ ਗਵਾਈਆਂ ਨਾਲ ਯਾਰ ਭੁੱਖ ਤੇ 2 ਦਿਨ ਦੀ ਹੋਵੇ ਉਹ ਨਹੀਂ ਤੰਗ ਬਹੁਤ ਕਰਦੀ ਹੈ। ਤੁਸੀਂ ਆਪ ਦੇਖ ਲਓ ਵੀ ਰੱਬ ਦੀ ਲਾਲਸਾ, ਰੱਬ ਦੀ ਮਸਲਾ ਇਹ ਵੀ ਇਦਾਂ ਦੇ ਕੰਮਾਂ ਦੇ ਡਿੱਕੇ ਵੀ ਭੁੱਖ ਮਰੀ ਵਾਲੇ ਬੰਦੇ ਆਉਂਦੇ, ਦੂਜੇ ਘੱਟ ਆਉਂਦੇ ਆ। ਕਿਉਂਕਿ ਜਿਹਨਾਂ ਦੇ ਕੋਲੇ ਕੁਝ ਨਹੀਂ, ਉਹ ਵੀ ਆਪਣੀ ਮਾਨਸਿਕ ਅਵਸਥਾ ਨੂੰ ਠੀਕ ਕਰਨ ਵਾਸਤੇ ਵੀ ਸ਼ਾਇਦ ਮੈਨੂੰ ਇਹਦੇ ਨਾਲ ਹੀ ਕੁਝ ਰਾਹਤ ਮਿਲ ਜਾਏ, ਮੇਰੇ ਪਰਿਵਾਰ ਨੂੰ ਉਹ ਰਾਹਤ ਮਿਲ ਜਾਏ ਮੇਰੇ ਜਾਣ ਦੇ ਨਾਲ, ਉਹ ਇਹਨਾਂ ਚੱਕਰਾਂ ਦੇ ਵਿੱਚ ਫਿਰ ਇਦਾਂ। ਤਾਂ ਤੈਨੂੰ ਕਈ ਵਾਰ ਐ ਨਹੀਂ ਲੱਗਦਾ ਵੀ ਬੰਦਾ ਆਪਣਾ ਕਈ ਵਾਰ ਰੰਡੀ ਰੋਣਾ ਇਦਾਂ ਕਰਕੇ ਕਰਨਾ ਪੈਂਦਾ? ਹਾਂ ਰੰਡੀ ਨੂੰ ਤੂੰ ਜ਼ਿਆਦਾ ਕਰਦਾ। ਮੈਂ ਮੈਨੇਜਰ ਦੀ ਗੱਲ ਕਰਦਾ ਆ। ਹੱਥ ਤੂੰ ਕਰੀ ਤੇ ਮਾਟਰ ਵੀ ਇਹਦਾ ਮਤਲਬ ਜਿਹੜੇ ਇਹ ਧਾਰਮਿਕ ਗੁਰੂ ਹੈ, ਫਿਰ ਇਹ ਪਖੰਡੇ ਹੀ ਹੋਏ ਨਾ। ਫਿਰ ਇਹ ਨਹੀਂ ਪਖੰਡ ਦਾ ਸਾਰੇ ਤਾਂ ਨਹੀਂ ਆਪਾਂ ਕਹਿ ਹਾਂ, ਸਕਦੇ। ਸਾਰੇ ਨਹੀਂ ਆਪਾਂ ਕਹਿ ਸਕਦੇ। ਦੇਖੋ ਬਹੁਤ ਵਧੀਆ ਧਰਮਾਂ ਨੇ ਭੂਮਿਕਾ ਨਿਭਾਈ ਆ। ਹੁਣ ਆਪਾਂ ਹੜ੍ਹਾਂ ਦੀ ਗੱਲ ਕਰਦੇ ਆ, ਇਹ ਧਰਮ ਨੇ ਸਾਨੂੰ ਸਿਖਾਇਆ ਇੱਕ ਦੂਜੇ ਦੀ ਸੇਵਾ ਕਰਨੀ। ਇਹ ਹੁਣ ਡਾਕਟਰ ਦੀ ਪ੍ਰਥਾ ਸਾਡੇ ਗੁਰੂ ਨਾਨਕ ਸਾਹਿਬ ਨੇ ਚਲਾਈ ਆ। ਬਿਲਕੁਲ, ਇਹ ਵੀ ਧਰਮ ਬਹੁਤ ਵਧੀਆ। ਪਰ ਜਿੱਥੇ ਪਖੰਡ ਆ ਜਾਂਦਾ, ਹੁਣ ਆ ਦਿੱਲੀ ਦੇ ਵਿੱਚ ਤੁਸੀਂ ਦੇਖ ਲਓ ਵੀ ਇੱਕ ਪੂਰਾ ਪਰਿਵਾਰ ਹੀ ਜਿਹੜਾ ਆਤਮ ਹੱਤਿਆ ਕਰ ਗਿਆ ਸੀ, ਆਹੋ ਹਨਾ, ਕਿੱਡੀ ਵੱਡੀ ਤਰਾਸਦੀ ਸੀ। ਫਿਰ ਹੁਣ ਆ ਤੁਸੀਂ ਸਾਰੇ ਆਪਣੇ ਇੰਡੀਆ ਵਿੱਚ ਦੇਖ ਲਓ ਕਿੰਨੇ ਬਾਬੇ ਆ। ਕੋਈ ਬਾਬਾ ਜਿਹੜਾ ਆ ਉਹ ਕਹਿੰਦਾ ਹੈ ਜੀ ਤੂੰ ਦੱਸ ਮੈਂ ਤੇਰਾ ਇਲਾਜ ਕਰ ਦਿੰਦਾ, ਉੱਥੇ ਫਲਾਣੇ ਥਾਂ ਗੋਲ ਗੱਪੇ ਖਾ ਲਈ ਤੇਰਾ ਕੰਮ ਬਣ ਜਾਣਾ, ਹਰੀ ਚਟਣੀ ਤੂੰ ਕਿੰਨੇ ਦਿਨਾਂ ਤੋਂ ਖਾਧੀ ਨਹੀਂ ਤੇਰਾ ਉਹ ਤੋਂ ਕੰਮ ਬਣ ਜਾਣਾ। ਲੰਬੜ ਵੀ ਜਾਂਦਾ ਇਹਦੇ ਕੋ ਮੈਂ ਬੂਏ ਵੀ ਪਾਏ ਆ। ਮੈਂ ਮਾਸਟਰ ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ ਚਲੋ ਜਿਹੜੇ ਪੁਰਾਣੇ ਲੋਕੀ ਸੀ, ਐਜੂਕੇਸ਼ਨ ਹੈ ਨਹੀਂ ਸੀ, ਚਲੋ ਮੰਨਿਆ ਵੀ ਥੋੜੇ ਬਹੁਤੇ ਬਹਿਣ ਚੱਲਦੇ ਸੀ ਜ਼ਮਾਨੇ 'ਚ ਨਾ। ਅਸੀਂ ਤਾਂ ਚੰਦ ਨੂੰ ਕਹਿੰਦੇ ਹੁੰਦੇ ਸੀ ਵੀ ਉਹ ਕੁੱਕੜ ਬਣ ਕੇ ਆ ਗਿਆ ਸੀ, ਤੋਂ ਕਿਸੇ ਪਾਸੇ ਨੇ ਤੌਲੀਆ ਮਾਰਿਆ ਜਿਹੜੇ ਮਾਰ ਪੈ ਗਏ। ਅੱਜ ਪਤਾ ਲੱਗ ਗਿਆ ਵੀ ਚੰਦ ਹੋਰ ਚੀਜ਼ਾਂ ਗ੍ਰਹਿ ਹੈ ਇੱਕ। ਚਲੋ ਮੰਨਿਆ ਉਹ ਜ਼ਮਾਨੇ ਵਿੱਚ। ਅੱਜ ਦੇ ਜ਼ਮਾਨੇ ਵਿੱਚ ਜਿਹੜੇ ਮੁੰਡੇ ਕੁੜੀਆਂ ਬਾਹਰ ਨੂੰ ਵੀ ਜਾ ਰਹੇ ਮੈਂ ਦੇਖਿਆ, ਉਹਨਾਂ ਦੀ ਗਿੱਟਿਆਂ ਨੂੰ ਧਾਗੇ ਬੰਨੇ ਹੋਏ ਆ। ਹਾਂ, ਉਹ ਹਰੇ ਜਿਹੇ ਰੰਗ ਦੇ ਨਗ ਪਾਏ ਹੋਏ ਆ। ਦੱਸ ਮੂੰਗੇ ਹੀ ਮੂੰਗੇ ਆ। ਅੱਜ ਦੇ ਲੋਕ ਵੀ ਇੰਨੇ ਵਹਿਮੀ ਆ। ਬਿਲਕੁਲ ਕਮਾਲ ਹੋਈ ਪਈ ਆ। ਨਹੀਂ ਐਡੀ ਦੂਰ ਜਾਣ ਦੀ ਕੀ ਲੋੜ ਆ? ਆ ਜਿਹੜਾ ਨਿਊਜ਼ੀਲੈਂਡ ਇਹਨੇ ਭੇਜਣਾ ਸੀ ਆਪਣਾ, ਇਹਨੇ ਹੀ ਭੇਜਣਾ ਸੀ ਮੇਰੇ ਖਿਆਲ। ਆ ਲੈ ਉਹਦੇ ਵੀ ਨਗ ਜਿਹਾ ਪਵਾਇਆ ਹੋਇਆ ਨੇ। ਉਹ ਇਹ ਧਰਮ ਤਾਂ ਇਦਾਂ ਹੀ ਰਹਿਣਾ ਹੈ। ਅੱਜ ਕੱਲ ਦੇਖੋ ਟਮਾਟਰਾਂ ਨੂੰ, ਸਬਜ਼ੀਆਂ ਨੂੰ ਕਿੰਨੀ ਮਹਿੰਗਾਈ ਹੋਈ ਆ। ਹੁਣ ਇਹਦਾ ਨਹੀਂ ਪਤਾ ਲੱਗਦਾ ਵੀ ਕਿੱਥੇ ਪ੍ਰਾਈਸਾਂ ਜਾਣਗੀਆਂ, ਕੀ ਹੋਊਗਾ। ਭਾਈ ਸਰਪੰਚਾ ਟਮਾਟਰਾਂ ਦੀ ਤਾਂ ਹੱਦ ਹੀ ਹੋ ਗਈ। ਮੈਂ ਸੁਣਿਆ ਕਿ ਛੋਟਾ ਜਿਹਾ ਕਿਸਾਨ ਆ, ਕਹਿੰਦੇ ਉਹ ਮੈਂ ਦੇਖਿਆ ਸੀ YouTube ਤੇ, ਉਹਨਾਂ ਵੀ ਥੋੜੀ ਜਗ੍ਹਾ ਤੋਂ ਹੀ ਮਾਸਟਰ ਕਹਿੰਦੇ 2 ਕਰੋੜ ਰੁਪਈਆ ਬਣਾ ਲਿਆ ਇੱਕ ਹਫ਼ਤੇ 'ਚ। 2 ਕਰੋੜ ਹਾਤੇ ਚ ਤਾਂ ਹਾਂ। ਹੁਣ ਤੀਆਂ ਦਾ ਟਮਾਟਰ ਜਿਹੜਾ 300 ਰੁਪਏ ਨੂੰ ਵਿਕਣਾ ਆ, ਉਹ ਆਪੇ ਇਦਾਂ ਜਿਹੜਾ ਜ਼ਿਕਰ ਹੋਣਾ। ਪਰ ਤਾਇਆ ਇਹਦੇ ਵਿੱਚ ਸਰਕਾਰਾਂ ਨੂੰ ਇੱਕ ਭੂਮਿਕਾ ਬਹੁਤ ਵਧੀਆ ਨਿਭਾਉਣੀ ਚਾਹੀਦੀ ਆ। ਨਲਾਇਕੀ ਆ ਇਹ ਸਰਕਾਰਾਂ ਦੀ। ਹੁਣ ਕਿਉਂ ਇੰਨੇ ਭਾਅ ਵੱਧਦੇ ਆ? ਭਾਅ ਇਸ ਕਰਕੇ ਵੱਧਦੇ ਆ ਵੀ ਐਤਕੀ ਹੁਣ ਪਿਛਲੇ ਤੁਸੀਂ 5-6 ਸਾਲ ਦਾ ਡਾਟਾ ਕੱਢ ਕੇ ਦੇਖੋ, ਟਮਾਟਰ ਦੀਆਂ ਸਾਰੀਆਂ ਫਸਲਾਂ ਬੇਕਦਰੀ ਦੇ ਵਿੱਚ ਗਈਆਂ। ਉਹ ਕਿਸਾਨਾਂ ਨੇ ਕੀ ਦੇਖਿਆ ਵੀ ਅਸੀਂ ਬੰਦ ਕਰੀਏ ਯਾਰ, ਜਦੋਂ ਕੋਈ ਬਚਦਾ ਨਹੀਂ, ਇਹ 'ਚੋਂ ਫਾਇਦਾ ਕੋਈ ਨਹੀਂ ਲਾਉਣਾ। ਹੁਣ ਉਹ ਡਾਟਾ ਕਿਸਾਨ ਤੱਕ ਤਾਂ ਪਹੁੰਚਦਾ ਨਹੀਂ। ਆਪਾਂ ਨੂੰ ਤਾਂ ਆਪਣੇ ਪਿੰਡ ਵਿੱਚ ਪਤਾ ਵੀ 4 ਖੇਤ ਕਿਹਨੇ ਘੇਰ ਲਾ ਲਿਆ, 5 ਖੇਤ ਕਾਹਦੇ ਲਾ ਲਿਆ, ਪਿੰਡ ਦਾ ਹੀ ਪਤਾ ਸਾਨੂੰ ਜ਼ਿਲ੍ਹੇ ਦਾ ਵੀ ਨਹੀਂ ਡਾਟਾ ਪਤਾ ਹੁੰਦਾ। ਨਾ ਅਸੀਂ ਐਗਰੀਕਲਚਰ ਅਫਸਰ ਕੋਲ ਜਾ ਕੇ ਪੁੱਛਦੇ ਆ, ਨਾ ਉਹਨੇ ਸਰਵੇ ਕੀਤਾ ਹੀ ਹੁੰਦਾ, ਫੀਲਡ ਵਿੱਚ ਗਏ ਹੀ ਨਹੀਂ ਹੁੰਦੇ। ਹੁਣ ਉੱਥੇ ਟਮਾਟਰ ਜਿਹੜਾ ਆ ਜਦੋਂ ਪਹਿਲਾਂ ਜ਼ਿਆਦਾ ਹੀ ਬਹੁਤ ਹਰ ਕੋਈ ਬੀਜੀ ਗਿਆ, ਉਹਦੇ ਨਾਲ ਪ੍ਰਾਈਸ ਜਿਹੜਾ ਘਟ ਗਿਆ, ਹਨਾ। ਆਲੂਆਂ ਨਾਲ ਵੀ ਇਦਾਂ ਹੁੰਦਾ, ਆਪਣੇ ਦੁਆਬੇ ਦੇ ਵਿੱਚ ਹਰ ਇੱਕ ਨਾਲ ਹੁੰਦਾ ਇਦਾਂ ਹੀ, ਗੰਨੇ ਨਾਲ ਵੀ ਇਦਾਂ ਹੀ ਹੁੰਦਾ। ਉਹ ਜਦੋਂ ਐਕਸੈਸ ਹੋ ਜਾਂਦੀ, ਪਿੱਛੇ ਐਤਕੀ ਕੀ ਕੀਤਾ ਸਾਰੇ ਕਿਸਾਨਾਂ, ਜ਼ਿਆਦਾਤਰ ਕਿਸਾਨਾਂ ਨੇ ਬੀਜਿਆ ਹੀ ਨਹੀਂ। ਹੁਣ ਜਿਹੜਾ ਇਹ 2 ਕਰੋੜ ਰੁਪਈਆ ਕਮਾ ਗਿਆ ਤੁਸੀਂ ਦੱਸਦੇ ਆ, ਉਹ ਉਹਨਾਂ ਲੋਕਾਂ ਦੇ ਵਿੱਚ ਜਿਹਨੇ ਕਹਿੰਦਾ ਚੱਲ ਐਤਕੀ ਵੀ ਟਮਾਟਰ ਹੀ ਬੀਜ ਲੈਂਦੇ। ਆਹ ਗੱਲ ਸਹੀ ਆ ਮਾਟਰ ਦੀ। ਤਾਇਆ ਮੈਂ ਉਹਦੀ ਇੰਟਰਵਿਊ ਜੀ ਸੁਣੀ ਆ, ਟੀਵੀ 2 ਤੇ YouTube ਜਾਂ ਤੇ ਮੈਂ ਸੁਣੀ ਆ। ਉਹ ਪਤਾ ਕੀ ਕਹਿੰਦਾ ਪਹਿਲੇ ਸਾਲ ਵੀ ਘਾਟਾ ਖਾਦਾ, ਦੂਜੇ ਸਾਲ ਵੀ 18 ਲੱਖ ਦਾ ਘਾਟਾ ਖਾਦਾ। ਜਨਾਨੀ ਮੇਰੀ ਕਹਿੰਦੀ ਸੀ ਇਹ ਫਸਲ ਨਾ ਵੀ ਸਾਰਿਆਂ ਨੇ ਬਾਹਤੀ ਆ,
ਮੈਂ ਕਹਿੰਦਾ ਫਿਰ ਉਹ ਬਸ ਬੀਜ ਹੀ ਦਿੱਤੀ, ਮੇਰਾ ਕਹਿੰਦਾ ਜੈਕਪਟ ਲੱਗ ਗਿਆ ਐਤਕੀ। ਔਰ ਲੰਬੜਾ ਜਿਹੜਾ 1 ਸਾਲ 2 ਸਾਲ ਘਾਟਾ ਖਾ ਕੇ 30 ਸਾਲ ਵੀ ਟਮਾਟਰ ਬੀਜ ਗਿਆ, ਮੈਨੂੰ ਤਾਂ ਲੱਗਦਾ ਉਹਨੂੰ ਕੋਈ ਬੀਜਣਾ ਹੀ ਨਹੀਂ ਆਉਂਦਾ ਹੋਣਾ। ਇਹ ਅਮਲੀ ਇਹਦਾ ਵੀ ਜਵਾਬ ਉਹਨੇ ਵਿੱਚ ਦਿੱਤਾ ਆ। ਇਹ ਤਾਏ ਨੇ ਤਾਂ ਹੁਣ ਉਪਰੀ ਸੁਣੀ ਆ। ਉਹ ਕਹਿੰਦਾ ਮੈਂ ਬੀਜ ਦਾ ਟਮਾਟਰ ਆਪਣੀ ਜਨਾਨੀ ਦੇ ਨਾਲ ਮਿਲ ਕੇ। ਉਹ ਤਾਂ ਕਹਿੰਦਾ ਨਾ ਮੇਰਾ ਜੈਕਪਟ ਲੱਗ ਗਿਆ। ਨਹੀਂ ਤਾਂ ਮੈਂ ਇੱਕ ਹੋਰ ਵੀ ਦੇਖਿਆ, ਆਲੂਆਂ 'ਚ ਵੀ ਘਾਟਾ ਖਾਂਦੇ ਨੇ ਜ਼ਿਮੀਂਦਾਰ, ਇੱਕੋ ਹੀ ਗੱਲ ਕਹੀ ਜਾਂਦੇ ਆ ਜੀ, ਮੇਲੇ ਦੀ ਗਵਾਚੂ ਪਾ ਕੇ ਮੇਲੇ 'ਚੋਂ ਹੀ ਲੱਭਣੀ। ਦੱਸੋ ਉਹ ਵੀ ਗੱਲ ਕਰਕੇ ਮੁੜ ਕੇ ਲਾਈਂਦੇ, ਆਹ ਹੀ ਕਹੀ ਜਾਂਦੇ ਬਸ। ਨਹੀਂ, ਉਹ ਏਦਾਂ ਕਹਿੰਦੇ ਵੀ ਆਲੂਆਂ ਦਾ ਘਾਟਾ ਆਲੂਆਂ 'ਚ ਪੂਰਾ ਹੋਣਾ ਮਤਲਬ। ਤਾਂ ਹੀ ਟਮਾਟਰਾਂ ਵਾਲੇ ਨੇ ਦੁਆਰਾ ਲਾ ਲਿਆ, ਪਤਾ ਵੀ ਟਮਾਟਰ ਮੁੜ ਕੇ ਘਾਟਾ ਅਸੀਂ ਉਸ ਗੱਲ ਤਾਇਆ ਵੰਡ ਕੇ ਨਹੀਂ ਫਸਲਾਂ ਲਾਉਂਦੇ। ਉਹ ਤੂੰ ਹੁਣ ਟਮਾਟਰ ਤਾਂ ਜਿਹੜੇ ਮਹਿੰਗੇ ਹੋਣੇ ਦੀ ਹੋ ਗਏ ਆ। ਹੁਣ ਤੁਹਾਨੂੰ ਇਹਨਾਂ ਦੇ ਕਾਰਨ ਵੀ ਪਤਾ ਲੱਗ ਗਿਆ ਆ ਕਿ ਇਹਦਾ ਜੈਕਪਟ ਲੱਗ ਗਿਆ ਵੀ ਹੁਣ ਸੜੀ ਜਾਂਦੇ ਆ ਤੁਸੀਂ। ਸਰਪੰਚ ਹੀ ਸੜਦਾ ਆ। ਇਹ ਵੀ ਬਾਈ ਹੋਈ ਆ ਆਪਣੀ ਟਮਾਟਰ 4 ਕਿੱਲੇ ਲਾਏ ਸੀ। ਮੋਰੇ ਖਾਬੇ ਬੀਜਦੇ ਨੇ ਕੋਈ ਉਹ ਯਾਰ ਚੱਲ ਸਰਕਾਰਾਂ ਕੋਈ ਚੰਗੀ ਨੀਤੀ ਬਣਾ ਲੈਣਗੀਆਂ, ਉਹ ਦੁਬਾਰਾ ਉੱਗਣੇ ਸ਼ੁਰੂ ਹੋ ਜਾਣਗੇ, ਲਾ ਲੈਣਗੇ। ਆ ਹੁਣ ਸਕੂਲਾਂ 'ਚ ਵਸੂੜੀ ਪੈ ਗਈ। ਇਹ ਕਿਹੜੀ ਆ ਕਹਿੰਦੇ ਆ ਮਿਡ-ਡੇ ਮੀਲ ਜਿਹੜੇ ਦਿੰਦੇ ਆ, ਐਲੂਮੀਨੀਅਮ ਦੇ ਭਾਂਡੇ ਨਹੀਂ ਲਿਆਉਣੇ। ਉਹ ਤੁਹਾਡੇ ਕੋਲ ਭਾਂਡੇ ਨਵੇਂ ਲੈਣ ਨੂੰ ਫੰਡ ਹੈਗਾ? ਲੈ ਉਹਨਾਂ ਨੂੰ ਉੱਥੇ ਹੈ ਕਿਉਂਕਿ ਕੈਂਪਸ ਮੈਨੇਜਰ ਲਾਤੇ ਆ। ਨਹੀਂ, ਐਲੂਮੀਨੀਅਮ ਦੇ ਭਾਂਡੇ ਨੂੰ ਕੀ ਗੋਲੀ ਵੱਜੀ ਹੋ ਆ? ਸਾਰੀ ਉਮਰ ਤੁਹਾਡਾ ਸਾਰਾ ਟੱਬਰ ਦਾ ਉਹਦੇ ਵਿੱਚ ਐਡੇ ਪਤੀਲੇ 'ਚ ਬੜਾ ਤਾਂ ਜੈਨ ਡੋਰੀ ਕਸਣ ਗਿਆ ਹੁੰਦਾ ਉਹਦੇ ਵਿੱਚ। ਯਾਰ ਤੂੰ ਮੇਰੇ ਟੱਬਰ ਨੇ ਮੇਰੇ ਕੋਲ ਪੈ ਜਾਂਦਾ ਹੁੰਦਾ। ਤੁਹਾਡੇ ਟੱਬਰ ਹੈਗਾ ਇਹ ਭਾਂਡੇ ਆ। ਸਟੀਲ ਕਦੀ ਦੇਖਿਆ? ਮੇਰੇ ਟੱਬਰਾਂ ਨੂੰ ਆ ਜਾਂਦਾ ਪੰਜ ਨੂੰ। ਕਦੀ ਸੀਸਾ ਜਾਂ ਸਟੀਲ ਦੇਖਿਆ ਕਦੀ ਤਾਂ? ਹੈ ਮੈਂ ਹੁਣ ਮੁੱਦੇ ਵਾਲੀ ਗੱਲ ਦਾ ਦੱਸੋ, ਹੁਣ ਐਲੂਮੀਨੀਅਮ ਦਾ ਕੀ ਕਰਨਾ? ਇਹ ਹੁਣ ਮਾਸਟਰ ਦੱਸੂਗਾ, ਹੁਣ ਮੈਂ ਕਿੱਥੋਂ ਦੱਸੂਗਾ? ਅੱਛਾ ਤੂੰ ਦੱਸ। ਐਲੂਮੀਨੀਅਮ ਦਾ ਰੌਲਾ ਤਾਂ ਪਈ ਜਾਂਦਾ ਆ ਵੀ ਕੋਈ ਪੈਸਾ ਤਾਂ ਗਵਰਨਮੈਂਟ ਨੇ ਦਿੱਤਾ ਨਹੀਂ ਵੀ ਆਪ ਐਲੂਮੀਨੀਅਮ ਦੇ ਭਾਂਡਿਆਂ ਨੂੰ ਬਾਹਰ ਕੱਢੋ, ਸਟੇਨਲੈਸ ਸਟੀਲ ਦੇ ਲਿਆਓ। ਮੇਰਾ ਖਿਆਲ ਇਹ ਰੌਲਾ ਹੀ ਪੈਣ ਡਿਆ ਤੇ ਸਰਕਾਰਾਂ ਦਾ ਪਤਾ ਹੀ ਆ। ਨਹੀਂ, ਐਲੂਮੀਨੀਅਮ ਦੇ ਭਾਂਡੇ ਬਾਹਰ ਕੱਢਣੇ ਕਿਉਂ ਆ? ਇਹ ਤਾਂ ਮੰਗਾ ਹੀ ਹੈ। ਕੀ ਚੱਕਰ ਹੋਇਆ? ਇਹ ਤਾਇਆ ਪੰਜਾਬ ਸਰਕਾਰ ਨੇ ਮੰਨਿਆ ਕਿ ਐਲੂਮੀਨੀਅਮ ਜਿਹੜੀ ਇਦਾਂ ਦੀ ਧਾਤ ਆ ਵੀ ਇਹ ਸਾਈਡ ਇਫੈਕਟ ਬਹੁਤ ਆ ਜੇ ਤੁਸੀਂ ਇਹਦੇ ਵਿੱਚ ਕੋਈ ਵੀ ਚੀਜ਼ ਪਕਾਉਂਦੇ ਆ। ਪਹਿਲਾਂ ਆਪਣੇ ਵੇਲਿਆਂ ਦੇ ਵਿੱਚ ਜਾਂ ਤੁਹਾਡੇ ਸਾਤੋਂ ਥੋੜਾ ਜਿਹਾ ਅਸੀਂ ਉਹਦਾ ਯੂਜ਼ ਕੀਤੇ ਆ। ਸਾਡੇ ਤੋਂ ਪਹਿਲਾਂ ਪਿੱਤਲ ਦੇ ਹੁੰਦੇ ਸੀ। ਪਿੱਤਲ ਦੇ ਵਿੱਚ ਇਹ ਸਾਰਾ ਸਮਾਨ ਬਣਦਾ ਸੀ। ਉਸ ਤੋਂ ਬਾਅਦ ਬੰਦ ਕਰਾਏ। ਜਾਂ ਫਿਰ ਤੌੜੀਆਂ ਸੀ। ਹਾਂ, ਤੌੜੀਆਂ ਸੀ ਵੀ ਚਲੋ ਉਹ ਤਾਂ ਬੈਸਟ ਸੀ। ਇੱਕ ਤੁਹਾਨੂੰ ਪਤਾ ਹੋਣਾ ਉਦੋਂ ਇੱਕ ਪੇਸ਼ਾ ਹੁੰਦਾ ਸੀ ਭਾਂਡੇ ਕਲੀ ਕਰਾਉਣ ਵਾਲਾ। ਉਹ ਪਿੱਤਲ ਦੇ ਭਾਂਡੇ ਹੁੰਦੇ ਸੀ ਹਨਾ। ਉਹ ਕਲੀ ਕਿਉਂ ਕਰਨ ਲੱਗੇ ਸੀ? ਪਿੱਤਲ ਜਿਹੜੀ ਆ ਸਭ ਤੋਂ ਜ਼ਿਆਦਾ ਜਿਹੜੀ ਅੰਦਰ ਮਿਕਸ ਹੁੰਦੀ ਸੀ ਜਦੋਂ ਭੋਜਨ ਬਣਦਾ ਸੀ। ਸੌਫਟ ਬਹੁਤ ਸੀ। ਇਹ ਜਿਹੜੀ ਆ ਅੰਦਰ ਰਲ ਜਾਂਦੀ ਸੀ, ਜ਼ਹਿਰ ਬਣ ਜਾਂਦੀ ਸੀ। ਈਵਨ ਕਿ ਚਾਹ ਤਾਂ ਇੱਕ ਤਰ੍ਹਾਂ ਦੇ ਨਾਲ ਜਾਨਲੇਵਾ ਸਾਬਤ ਹੋ ਜਾਂਦੀ ਸੀ ਜੇ ਪਿੱਤਲ ਦੇ ਭਾਂਡੇ ਵਿੱਚ ਬਣਾਉਂਦੇ ਸੀ। ਇਹ ਸਾਰੇ ਕੋ ਕਲੀ ਵਿੱਚ ਕਰ ਦਿੰਦੇ ਸੀ ਬਚਾਉਣ ਲਈ। ਹੁਣ ਐਲੂਮੀਨੀਅਮ ਦੇ ਉੱਤੇ ਵੀ ਇਹਨਾਂ ਨੇ ਇੱਕ ਵੈਸੇ ਤਾਂ ਬਹੁਤ ਚਿਰਾਂ ਦੀ ਜਿਹੜੀ ਇਹ ਤੇ ਰਿਸਰਚ ਹੋਈ ਆ ਵੀ ਐਲੂਮੀਨੀਅਮ ਜਿਹੜਾ ਇੰਨਾ ਸਹੀ ਨਹੀਂ ਹੈਗਾ। ਪਰ ਇਹ ਪੰਜਾਬ ਸਰਕਾਰ ਨੇ ਹੁਣ ਮੰਨਿਆ ਵੀ ਜਿਹੜਾ ਮਿਡ-ਡੇ ਮੀਲ ਦੇ ਵਿੱਚ ਜ਼ਿਆਦਾਤਰ ਤੁਸੀਂ ਭਾਂਡੇ ਜਿਹੜੇ ਯੂਜ਼ ਕਰਦੇ ਹੋ ਐਲੂਮੀਨੀਅਮ ਦੇ ਯੂਜ਼ ਕਰਦੇ ਆ। ਜਦੋਂ ਐਲੂਮੀਨੀਅਮ ਦੇ ਭਾਂਡੇ ਵਿੱਚ ਕੋਈ ਵੀ ਬਣਦਾ ਆ ਭੋਜਨ, ਥੋੜਾ ਐਲੂਮੀਨੀਅਮ ਆਕਸੀਡਾਈਜ਼ੇਸ਼ਨ ਹਨਾ, ਹਾਂਜੀ ਕਰਦੀ ਆ। ਉਹਦੇ ਨਾਲ ਕੀ ਆ, ਪੇਟ ਦੀਆਂ ਬਿਮਾਰੀਆਂ, ਟੀਵੀ ਹੋ ਜਾਂਦਾ ਆ, ਅਲਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਆ, ਅੱਖਾਂ ਦੀਆਂ ਬਿਮਾਰੀਆਂ ਜਿਹੜੀਆਂ ਆ ਇਹ ਇਹਦੇ ਨਾਲ ਹੁੰਦੀਆਂ। ਹੁਣ ਪੰਜਾਬ ਸਰਕਾਰ ਨੇ ਕਿਹਾ ਵੀ ਅਸੀਂ ਰੋਕਣ ਦਾ ਤੇ ਯਤਨ ਕਰਦੇ ਆ। ਪਰ ਨਾਲੇ ਹੁਣ ਸਰਪੰਚ ਦੀ ਗੱਲ ਵੀ ਸਹੀ ਆ ਵੀ ਠੀਕ ਆ ਹਟਾ ਦੋ, ਪਰ ਤੁਸੀਂ ਫੰਡ ਜੇ ਦਿਓਗੇ ਉਹ ਗਰੀਬ ਲੋਕਾਂ ਦੇ ਤਾਂ ਉੱਥੇ ਬੱਚੇ ਪੜ੍ਹਦੇ ਆ। ਬਿਲਕੁਲ ਫਿਰ ਭਾਂਡੇ ਆਪਣੇ ਲਿਆਉਣਗੇ ਉਹ, ਹਨਾ, ਭਾਂਡੇ ਆਪਣੇ ਲੈ ਕੇ ਆਉਣਗੇ ਜਾਂ ਫਿਰ ਪਿੰਡ ਵਾਲੀ ਪੰਚਾਇਤ ਜਾਂ ਹੁਣ ਸਰਪੰਚ ਹੋਣੀ ਗੱਲ ਪਵੇ। ਸਰਪੰਚ ਸਾਹਿਬ ਕਹੂੰਗੇ ਕਮਾਰਾ ਦੀ ਭਾਂਡੇ ਕਿੰਨੇ ਚਾਹੀਦੇ? 4 ਰੁਪਏ ਪਤੀਲੇ ਚਾਹੀਦੇ ਆ, 2-4 ਕਰਦੀਆਂ ਚਾਹੀਦੀਆਂ। ਹਾਂ ਬਿਲਕੁਲ। ਪਰ ਇਹਦੇ ਨਾਲ ਜਿੱਦਾਂ ਹੁਣ ਲਾਲੂ ਪ੍ਰਸਾਦ ਯਾਦਵ ਨੇ ਇੱਕ ਵਾਰੀ ਬਹੁਤ ਸਾਰਾ ਜਿਹੜਾ ਜਦੋਂ ਰੇਲ ਮਿਨਿਸਟਰ ਹੁੰਦਾ ਸੀ ਤੁਹਾਨੂੰ ਯਾਦ ਹੋਣਾ, ਵਿਰੋਧ ਵੀ ਬਹੁਤ ਹੁੰਦਾ ਰਿਹਾ। ਉਹਨੇ ਭਾਂਡੇ ਦੇ ਵਿੱਚ ਕਹਿ ਦਿੱਤਾ ਸੀ ਵੀ ਚਾਹ ਜਿਹੜੀ ਆ ਰੇਲਵੇ ਦੇ ਵਿੱਚ ਭਾਂਡਾ ਜਿਹੜਾ ਮਿੱਟੀ ਦੇ ਭਾਂਡੇ ਦੇ ਉਹਨਾਂ ਚ ਦਿੱਤੇ ਜਾਵੇ। ਹੁਣ ਵੀ ਉੱਥੇ ਹੀ ਆ, ਪਤਾ ਨਹੀਂ ਉਹਨੂੰ ਕੁੱਲੜ ਕੀ ਕਹਿੰਦੇ ਹਨਾ ਬਈ ਉਹ ਮਿੱਟੀ ਦੇ ਭਾਂਡੇ ਵਿੱਚ ਉਹ ਕਹਿੰਦਾ ਕੋਈ ਮੈਟਲ ਦੀ ਜਿਹੜੀ ਧਾਤ ਆ ਮੈਂ ਇੱਥੇ ਚੱਲਣ ਨਹੀਂ ਦੇਣੀ, ਕੋਈ ਪਲਾਸਟਿਕ ਦੀ ਕਹਿੰਦਾ ਮੈਂ ਚੱਲਣ ਨਹੀਂ ਦੇਣੀ। ਉਹ ਇੱਕ ਆਪਾਂ ਤਾਂ ਅਨਪੜ੍ਹ ਉਹਨੂੰ ਕਹਿੰਦੇ ਆ। ਉਹਦੇ ਨਾਲ ਕੀ ਹੋਇਆ, ਇੱਕ ਤਾਂ ਉਹ ਕਹਿੰਦਾ ਵੀ ਸਾਡੀ ਜਿਹੜੀ ਵਿਰਾਸਤ ਆ, ਜਿਹੜੇ ਭਾਂਡੇ ਬਣਾਉਣ ਵਾਲੇ ਲੋਕ ਨੇ ਉਹਨਾਂ ਨੂੰ ਕੰਮ ਮਿਲੂ, ਉਹਨਾਂ ਨੂੰ ਇੱਕ ਤਾਂ ਕੰਮ ਮਿਲੂ। ਦੂਜੀ ਗੱਲ ਇਹ ਹੈ ਕਿ ਮਿੱਟੀ ਚ ਲਾ ਜਾਣੀ। ਹਾਂ, ਜਿੱਦਾਂ ਤਾਂ ਤੂੰ ਗੱਲ ਕੀਤੀ ਵੀ ਤੌੜੀ ਦੇ ਵਿੱਚ, ਤੌੜੀ ਦਾ ਜਿਹੜਾ ਸਭ ਤੋਂ, ਜੇ ਉਹ ਆਪਾਂ ਫੇਰ ਉਦੋਂ ਨਹੀਂ ਮੁੜਦੇ ਆ ਵੀ ਤੌੜੀ ਦਾ ਜਿਹੜਾ ਭੋਜਨ ਬਣਿਆ ਉਹ ਸਭ ਤੋਂ ਪੌਸ਼ਟਿਕ ਆ ਕਿਉਂਕਿ ਮਿੱਟੀ ਦਾ ਨੈਚੁਰਲ ਚੀਜ਼ ਆ ਉਹ, ਹਨਾ। ਹੁਣ ਉਹਨੇ ਕੁੱਲੜ ਦੇ ਵਿੱਚ ਜਿਹੜਾ ਚਲਾਇਆ, ਕਿਉਂ ਨਾ ਇਹ ਵੀ ਇਦਾਂ ਦਾ ਕੋਈ ਪੰਜਾਬ ਸਰਕਾਰ ਉਦਮ ਕਰੇ ਵੀ ਇਦਾਂ ਦੇ ਮਿੱਟੀ ਦੇ ਭਾਂਡੇ ਜਿਹੜੇ ਲਿਆਂਦੇ ਜਾਣ ਉਹਨਾਂ ਨੂੰ ਇੱਕ ਉਦਯੋਗ ਜਿਹੜਾ ਸਥਾਪਿਤ ਕੀਤਾ ਜਾਵੇ, ਮੈਟਲਾਂ ਤੋਂ ਹਟਾਈਏ ਆਪਾਂ। ਨਾਲੇ ਹੁਣ ਬਾਹਰਲੇ ਮੁਲਕਾਂ ਵਿੱਚ ਸਮਾਂ ਪੁਰਾਣੀਆਂ ਚੀਜ਼ਾਂ ਲੋਕੀ ਜ਼ਿਆਦਾ ਵਰਤਦੇ ਆ। ਹੁਣ ਤੈਨੂੰ ਸ਼ਾਇਦ ਯਾਦ ਨਹੀਂ ਹੋਣਾ, ਪਰ ਘਰਾਂ ਦੇ ਵਿੱਚ ਸਾਡੇ ਜ਼ਮਾਨੇ ਵਿੱਚ ਘੜੇ ਹੁੰਦੇ ਸੀ, ਘੜਿਆਂ 'ਚ
ਪਿੰਡ ਦੀ ਖੂਹ ਤੋਂ ਪਾਣੀ ਵੇਰਾ ਲਿਆਂਦਾ ਜਾਂਦਾ ਸੀ। ਅੱਛਾ ਜੀ। ਘੜਿਆਂ 'ਚ ਰੱਖਿਆ ਜਾਂਦਾ, ਘੜੇ ਪਾਣੀ ਠੰਡਾ ਵੀ ਹੋ ਜਾਂਦਾ ਹੁੰਦਾ ਸੀਗਾ। ਫਿਰ ਤੌੜੀਆਂ ਹੁੰਦੀਆਂ ਸੀ, ਫਿਰ ਭੜੋਲੀਆਂ ਹੁੰਦੀਆਂ ਸੀ ਸਾਰੀਆਂ ਹਨਾ। ਫਿਰ ਉਹ ਜਿਹੜਾ ਆਪਣਾ ਹੁੰਦਾ ਸੀ ਚਟਣੀ ਚੁਟਣੀ ਰਗੜਨ ਨੂੰ, ਉਹ ਕੁੰਡਾ ਹੁੰਦਾ ਸੀ, ਉਹ ਵੀ ਆਪਣੇ ਦੂਜੇ ਦਾ ਹੁੰਦਾ ਸੀ ਲੱਕੜੀ ਦਾ। ਹਾਂ ਅੱਛਾ ਉਹ ਦੁੱਧ ਵਾਲੇ ਹੁੰਦਾ ਸੀਗਾ, ਦਧੂਨੇ ਹੁੰਦੇ ਸੀ। ਨਿੰਮ ਦਾ। ਉਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਸੀ ਤੇ। ਤਾਂ ਹੀ ਸਿਹਤ ਵਧੀਆ ਰਹਿੰਦੀ ਸੀ। ਆਪ ਕੈਂਸਰ ਵਰਗੇ ਸੁਣਦੇ ਨਹੀਂ ਸੀ ਆਪਾਂ। ਬਿਲਕੁਲ। ਔਰ ਤਾਇਆ ਤੁਸੀਂ ਭਾਂਡਿਆਂ ਭੁੰਡਿਆਂ ਨੂੰ ਛੱਡੋ ਤੁਹਾਨੂੰ ਦੱਸਾਂ ਮੈਂ। ਔਰ ਸਰਕਾਰਾਂ ਦਾ ਧਿਆਨ ਇੱਧਰ ਨਹੀਂ ਹੈ ਤੁਹਾਨੂੰ ਦੱਸਾਂ ਮੈਂ। ਯਾਰ ਸਰਕਾਰਾਂ ਦਾ ਧਿਆਨ ਕਿੱਧਰਲੇ ਪਾਸੇ ਅਮਲੀਆ। ਔਰ ਤਾਇਆ ਸਰਕਾਰਾਂ ਦਾ ਧਿਆਨ ਆ ਹੁਣ ਇੰਡੀਆ 'ਚ ਨਵਾਂ ਇੰਡੀਆ ਬਣਾਉਣ ਦਾ ਤੁਹਾਨੂੰ ਦੱਸਾਂ ਮੈਂ। ਇੰਡੀਆ 'ਚ ਨਵਾਂ ਇੰਡੀਆ ਕਿ ਇੰਡੀਆ ਦਾ ਨਵਾਂ ਇੰਡੀਆ ਕੀ ਬਣਾਉਣਾ? ਬੋਲੀ ਉਹ ਇੰਡੀਆ 'ਚ ਨਵਾਂ ਇੰਡੀਆ ਰੱਖ ਲਓ ਜਾਂ ਇੰਡੀਆ ਦਾ ਨਵਾਂ ਇੰਡੀਆ ਰੱਖ ਲਓ। ਉਹ ਸਮਾਨ ਇੰਡੀਆ ਬਣਾਉਣ। ਔਰ ਤੁਸੀਂ ਵੀ ਸੁਣਦੇ ਨਹੀਂ, ਮੈਂ ਵੀ ਖਬਰਾਂ ਸੁਣਦਾ ਤੁਹਾਨੂੰ ਦੱਸਾਂ, ਰੇਡੀਓ ਮੈਨੂੰ ਵੀ ਆ। ਕਿਹੜਾ ਨਵਾਂ ਇੰਡੀਆ ਬਣਾਉਣ ਲੱਗੇ ਆ? ਆ ਮਾਸਟਰ ਸਾਹਿਬ ਤੁਸੀਂ ਸਮਝਾਓ, ਮੈਂ ਦੱਸਣਾ ਨਹੀਂ ਆਉਂਦਾ ਤੈਨੂੰ ਪਤਾ ਤੇ ਦੱਸ। ਤੂੰ ਸਮਝਾ ਵੀ ਪੰਜਾਬੀ ਚ। ਮੇਰਾ ਖਿਆਲ ਆ ਲੰਬੜ ਵੀ ਲੰਬੜਾਂਗ ਅਮਲੀ ਵੀ ਪੜਿਆ ਲਿਖਿਆ ਲੱਗਦਾ। ਆ ਥੋੜਾ ਥੋੜਾ ਮਾਸਟਰ ਸਾਹਿਬ ਜੋ ਜ਼ਿਆਦਾ ਪੜ੍ਹਾਈ ਕਰ ਲਈ। ਇਹ ਮੈਨੂੰ ਲੱਗਦਾ ਲੰਬੜੀ ਨੂੰ ਬਿਠਾ ਕੇ ਤੇ ਉਹ ਪਾਣੀ ਪੜੇ। ਤੂੰ ਸਮਾਨ ਢੰਗ ਦਾ ਖਾ ਲਿਆ ਕਰ ਵੀ ਮੇਰੀ ਵੀ ਲਾਣਾ ਨਾਲ ਤੂੰ। ਔਰ ਮੈਂ ਤੂੰ ਹੀ ਲਿਆ ਕੇ ਦਿੱਤਾ ਹੀ ਐਤਕੀ ਭਾਈ। ਉਹ ਦੱਸਿਆ ਠੀਕ ਹੈ ਆ, ਪਰ ਦੱਸਣਾ ਢੰਗ ਥੋੜਾ ਜਿਹਾ ਤਿੱਖਾ ਪੈ ਗਿਆ ਉਹਦਾ। ਉਹ ਅਮਲੀਆ ਇੰਡੀਆ 'ਚ ਇੰਡੀਆ ਨਹੀਂ ਬਣਨ ਲੱਗਾ। ਉਹ ਇੱਕ ਬਾਹਰ ਮੋਦੀ ਸਾਹਿਬ ਹੋਣੀ ਆ ਨਾ, ਡੰਡਾ ਲੈ ਖੜੇ ਆ। ਉਹ ਹੁਣ ਵਿਰੋਧੀ ਜਿਹੜੇ ਇਕੱਠੇ ਹੋ ਗਏ, ਜਿਹੜਾ ਉਹਨਾਂ ਦਾ ਅਲਾਈਅੰਸ ਬਣਿਆ ਨਾ, ਅੰਗਰੇਜ਼ੀ ਬੋਲ ਗਿਆ ਮੈਂ, ਸਾਂਝ ਦਾ ਇੱਕ ਗਰੁੱਪ ਬਣਿਆ, ਉਹਨੂੰ ਇੰਡੀਆ ਨਾਂ ਦਿੱਤਾ ਆ। ਅੱਛਾ ਮੈਂ ਇਹ ਦੋ ਇੰਡੀਆ ਸਮਾਨ ਤੇ ਰਾਜੇ ਮਹਿੰਗਾ ਹੀ ਆਉਣਾ, ਮੈਂ ਤੈਨੂੰ ਦੱਸ ਦਿੰਦਾ। ਅੱਛਾ ਫੇਰ ਕੋਈ ਫਾਇਦਾ ਨਹੀਂ ਭਾਈ। ਜਿਹੜਾ ਮੈਂ ਮਾਸਟਰ ਦੀ ਗੱਲ ਕਰਦੇ ਆ ਵੀ ਉਹ ਸਾਰੇ ਇਕੱਠੇ ਹੋਏ ਆ। ਮੈਂ ਤਾਂ ਸੁਣਿਆ ਲਾਲੂ ਪ੍ਰਸਾਦ ਯਾਦਵ ਤੇ ਆਪਣਾ ਨਤੀਸ਼ ਕੁਮਾਰ ਇੱਕ ਚੀਜ਼ ਖੁਸ਼ ਨਹੀਂ ਗਏ, ਉਹਦੇ ਨਾਲ ਜੁੜੇ ਨਹੀਂ ਕਰਿਆ। ਤਾਂ ਹੈ ਕਿਉਂਕਿ ਆਪਸੀ ਇਹਨਾਂ ਦੇ ਮਤਭੇਦ ਚੱਲਦੇ ਆ। ਬਹੁਤ ਸਾਰੇ ਬੰਦੇ ਖੁਸ਼ ਨਹੀਂ, ਪਰ ਹੁਣ ਜੇ ਮੋਦੀ ਨੂੰ ਪਤਾ ਇਹ ਵੀ ਆ ਮੋਦੀ ਨੂੰ ਟਾਰਗੇਟ ਕਰਨਾ ਤਾਂ ਸਾਨੂੰ ਇਕੱਠੇ ਹੋਣਾ ਪੈਣਾ। ਪਰ ਹੁਣ ਇਹ ਕਹਿੰਦੇ ਹੁੰਦੇ ਆ ਵੀ ਉਹ 100 ਦਾ ਬਿਮਾਰ ਜਿਹੜਾ ਨਾ ਰਹਿ ਤੇ ਬਿਮਾਰ ਕਈ ਆ ਹਨਾ। ਹੁਣ ਮਮਤਾ ਬੈਨਰਜੀ ਆ, ਉਹ ਚਾਹੁੰਦੀ ਆ ਵੀ ਮੈਂ ਵੀ ਜਦੋਂ ਮੈਂ ਜਿੱਤਾਂ ਮੈਂ ਪ੍ਰਾਈਮ ਮਿਨਿਸਟਰ ਬਣਾ। ਨਿਤੀਸ਼ ਕੁਮਾਰ ਜਿਹੜਾ ਆ ਉਹ ਕਹਿੰਦਾ ਮੈਂ ਬਣਾ। ਲਾਲੂ ਪ੍ਰਸਾਦ ਇੱਕ ਵਾਰੀ ਪਾਰਲੀਮੈਂਟ 'ਚ ਕਹਿ ਗਿਆ ਸੀ, ਇਹ ਕਹਿੰਦਾ ਕਿਹਦਾ ਨਹੀਂ ਜੀ ਕਰਦਾ ਪ੍ਰਾਈਮ ਮਿਨਿਸਟਰ, ਕਹਿੰਦਾ ਮੇਰਾ ਵੀ ਕਰਦਾ। ਹੁਣ ਤਾਂ ਬੋਲ ਗਿਆ ਜੇ ਕੋ ਮੈਨੂੰ ਬਣਾ ਦੇ ਮੈਂ ਕਿਹੜੀ ਨਾ ਕਰਨੀ ਆ। ਹੁਣ ਅਰਵਿੰਦ ਕੇਜਰੀਵਾਲ ਆ, ਇਹ ਚਾਹੁੰਦਾ ਆ ਵੀ ਮੈਂ ਵੀ ਬਣਾ। ਸ਼ਰਦ ਪਵਾਰ ਆ, ਉਹ ਚਾਹੁੰਦਾ ਆ ਕਾਂਗਰਸ ਵਾਲੇ। ਦੇਖੋ ਕੋਈ ਵੀ ਲੀਡਰ ਸਾਰੇ ਪ੍ਰਾਈਮ ਮਿਨਿਸਟਰ ਦੀ ਆ। ਹੁਣ ਨਵੀਨ ਪਟਨਾਇਕ ਦੀ ਆਪਾਂ ਗੱਲ ਕਰ ਲਈਏ, ਜਿਹਦੀ ਮਰਜ਼ੀ ਜਿਹਨੂੰ ਮਰਜ਼ੀ ਚੱਕ ਲਓ, ਹਰ ਪਾਰਟੀ ਦਾ ਲੀਡਰ ਇਹੀ ਚਾਹੁੰਦਾ। ਇਹ ਤਾਂ ਹੋ ਗਿਆ ਨਹੀਂ, ਪਰ ਮਾਟਰਾ ਇਹ ਤੋਂ ਪਹਿਲਾਂ ਤੂੰ ਗਾਹਾਂ ਵਧੇ। ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਵੀ ਭਾਰਤ ਮੁਲਕ ਦੇ ਵਿੱਚ ਜਿਹੜਾ ਵੀ ਚਾਹੇ ਨਾ ਉਹ ਪ੍ਰਾਈਮ ਮਿਨਿਸਟਰ ਬਣ ਸਕਦਾ। ਪਰ ਜੇ ਗੱਲ ਮੈਨੇਜਰ ਕਹੇ ਨਾ ਵੀ ਆ ਥੋਈ ਆ, ਮੈਂ ਕਹਿੰਦਾ ਮੈਂ ਨਹੀਂ ਮੰਨਣਾ। ਮੈਨੇਜਰ ਨਹੀਂ ਬਣ ਸਕਦਾ ਨਾ। ਸਰਪੰਚ 2 ਵਾਰ ਪ੍ਰਾਈਮ ਮਿਨਿਸਟਰ ਬਣਾ ਦਿਓ, 2 ਸਾਲਾਂ 'ਚ 2 ਵਾਰ। ਜਿੰਨੇ ਮਰਜ਼ੀ ਇਕੱਠੇ ਹੋ ਲਓ, ਜਿਹੜੇ ਈਵੀਐਮ ਦਾ ਮਸਲਾ ਹੈ ਨਾ, ਇਹ ਤੇ ਦੇਖ ਲਿਆ ਮੋਦੀ ਨੇ ਫੇਰ ਕਰ ਜਾਣਾ ਕੰਮ। ਹਾਂ ਪਰ ਦੂਜੇ ਪਾਸੇ ਮਾਸਟਰ ਗੱਲ ਹੋਰ ਵੀ ਆ। ਇਹ ਹੁਣ ਕਹਿੰਦੇ 26-27 ਪਾਰਟੀਆਂ ਇਕੱਠੀਆਂ ਹੋ ਗਏ ਲੱਗੀਆਂ ਕੰਮ ਕਰਨ। ਕਹਿੰਦੇ ਹੁੰਦੇ ਨੇ 20 ਪੂਰਬੀਏ 24 ਚੁੱਲ੍ਹੇ। ਦੱਸ ਹੈ ਇਹ ਕੱਢਣਗੇ ਕਿੰਨਾ ਚਿਰ? ਕੱਢਣਗੇ ਇਦਾਂ ਆ ਤਾਂ ਪਹਿਲਾਂ ਵੀ ਸਰਕਾਰਾਂ ਬਣਦੀ ਰਹੀਆਂ। ਵਾਜਪਾਈ ਨੇ ਸਫਲਤਾਪੂਰਵਕ 5 ਸਾਲ ਕੱਢਿਆ, ਇਦੋਂ ਵੀ ਜ਼ਿਆਦਾ ਪਾਰਟੀਆਂ ਉਹਦੇ ਕੋਲ ਸੀ। ਹੁਣ ਤਾਂ ਚਲੋ ਭਾਜਪਾ ਜਿਹੜੀ ਆਪ ਇੰਨੀ ਸਟਰੋਂਗ ਹੋ ਗਈ ਆ, ਕੱਢਣ ਨੂੰ ਕੱਢ ਸਕਦੇ ਆ। ਇਹਨਾਂ ਨੇ ਕਾਂਗਰਸ ਨੇ 2 ਟਰਮਾਂ 10 ਸਾਲ ਲਗਾਤਾਰ ਰਾਜ ਕੀਤਾ, ਉਸ ਵੇਲੇ ਵੀ ਸਾਰੇ ਰਲ ਕੇ ਸੀ। ਪਤਾ ਆ ਵੀ ਰਲ ਕੇ ਹੀ ਇਹਨੂੰ ਟਾਰਗੇਟ ਕਰ ਹੋਣਾ। ਸਮੱਸਿਆ ਹੁਣ ਇੱਥੇ ਇਹ ਖੜੀ ਹੋਣੀ ਆ ਵੀ ਸਾਰਿਆਂ ਦਾ ਜਿਹੜਾ ਏਜੰਡਾ ਇਹ ਆ ਵੀ ਮੋਹਰੇ ਕਿਹਨੇ ਹੋਣਾ। ਕਾਂਗਰਸ ਇਹ ਚਾਹੁੰਦੀ ਆ ਵੀ ਅਸੀਂ ਵੱਡੇ ਆ। ਕਾਂਗਰਸ ਕਿਉਂਕਿ ਨੈਸ਼ਨਲ ਪਾਰਟੀ, ਉਹ ਕਹਿੰਦੇ ਨੈਸ਼ਨਲ ਪਾਰਟੀ ਆ, ਨੈਸ਼ਨਲ ਪਾਰਟੀਆਂ ਅਸੀਂ ਵੀ ਸਾਡਾ ਜਿਹੜਾ ਅਧਿਕਾਰ ਬਣਦਾ। ਹੁਣ ਸਮੱਸਿਆ ਉੱਥੇ ਆਉਣੀ ਆ ਜਦੋਂ ਸੀਟਾਂ ਵੰਡਣੀਆਂ। ਸੀਟਾਂ ਦੀ ਵੰਡ ਵੇਲੇ ਰੌਲਾ ਪੈਣਾ ਕਿ ਕਿਹਨੂੰ ਕਿੰਨੀਆਂ ਦਿੱਤੀਆਂ ਜਾਣ। ਉਹਦੇ ਵਿੱਚ ਦਾਵਾ ਜਿਹੜਾ ਆ ਉਸ ਵੇਲੇ ਗੁੱਸੇ ਹੋਣਾ। ਹੁਣ ਮਾਇਆਵਤੀ ਸੀ ਵੱਡੀ ਪਾਰਟੀ ਆ ਇੱਕ, ਹੁਣ ਤਾਂ ਪਹਿਲਾਂ ਹੀ ਕਹਿ ਦਿੱਤਾ, ਉਹ ਕਹਿੰਦੀ ਮੈਂ ਕੱਲੀ ਨੇ ਲਾਲਣੀ ਆ। ਉਹਦਾ ਪਤਾ ਹੀ ਨਹੀਂ ਲੱਗਦਾ ਵੀ ਸਟੈਂਡ ਕਿੱਧਰ ਆ, ਉਹ ਤਾਂ ਵੱਖਰੀ ਹੋ ਗਈ ਆ। ਉਹ ਕਹਿੰਦੀ ਵੀ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਆ ਇਹਨਾਂ ਦਾ ਕੋਈ ਸਿਧਾਂਤ ਹੈ ਨਹੀਂ ਹਨਾ। ਅਸਲ ਦੇ ਵਿੱਚ ਇਹਨਾਂ ਦਾ ਇਹ ਆ ਵੀ ਸਿਰਫ ਮੋਦੀ ਨੂੰ ਟਾਰਗੇਟ ਕਰਨਾ। ਪਰ ਦੂਜੇ ਪਾਸੇ ਤਾਂ ਆਪਾਂ ਇਹ ਵੀ ਦੇਖੀਏ ਕਿ ਜੇ ਮੋਦੀ ਨੂੰ ਹਟਾ ਵੀ ਦਿੱਤਾ ਜਾਵੇ, ਕੀ ਇਹ ਕੌਮ ਨੂੰ ਬਹੁਤ ਜ਼ਿਆਦਾ ਵਿਕਾਸ ਕਰ ਦੇਣਗੇ ਜਿਹੜੇ ਇਹ ਬੰਦੇ ਆ। ਪਰ ਮੈਂ ਗੱਲ ਦੇਖਿਆ ਕਿ ਜਦੋਂ ਪਾਰਟੀਆਂ ਰਲ ਮਿਲ ਕੇ ਆਈਆਂ ਨਾ, ਇਹਨਾਂ ਦੇ ਵਿੱਚ ਇਕੱਲੇ ਮੁੱਦੇ ਨੂੰ ਲੈ ਕੇ ਝਗੜੇ ਹੋਣੇ। ਬਿਲਕੁਲ। ਇੱਕ ਨੇ ਕਹਿੰਦਾ ਜੇ ਤੂੰ ਆਹ ਕਰਨਾ ਤਾਂ ਤੈਨੂੰ ਆਹ ਵੀ ਕਰਨਾ ਪੈਣਾ, ਦੂਜੇ ਨੇ ਕਹਿਣਾ ਜੇ ਇਹ ਨਹੀਂ ਕੀਤਾ ਤਾਂ ਤੈਨੂੰ ਅਸੀਂ ਆਹ ਵੀ ਨਹੀਂ ਕਰਨ ਦੇਣਾ। ਆਹ ਵੀ ਨਹੀਂ ਕਰਨ ਦੇਣਾ। ਫੈਸਲੇ ਨਹੀਂ ਲੈ ਹੋਣੇ। ਹੁਣ ਇਦਾਂ ਇੱਕ ਗੱਲ ਆ ਕਿ ਪਾਰਟੀ ਨੂੰ ਕੋਈ ਆਵੇ, ਪਰ ਉਹਨੂੰ ਹੁਣੀ ਮੈਜੋਰਟੀ ਹੋਣੀ ਚਾਹੀਦੀ ਤਾਂ ਕਿ ਆਪਣੀ ਡਿਸੀਜਨ ਲੈ ਸਕੇ।
ਹੁਣ ਮੋਦੀ ਜੀ ਜਿੱਦਾਂ ਮਰਜ਼ੀ ਜੋ ਚੰਗਾ ਮਾੜਾ ਜੋ ਜਿੱਦਾਂ ਕਹਿੰਦੇ ਮੈਂ ਉਹਦੇ ਵਿੱਚ ਨਹੀਂ ਪੈਂਦਾ, ਪਰ ਇੱਕ ਗੱਲ ਆ, ਗਵਰਨਮੈਂਟ ਸਟਰੋਂਗ ਆ, ਉਹ ਡਿਸੀਜਨ ਲੈ ਸਕਦੀ ਹੈ। ਲੈ ਸਕਦੀ। ਉਹਨਾਂ ਹਥਿਆਰ ਲੈਣੇ ਅਮਰੀਕਾ ਤੋਂ, ਉਹ ਪਾਸ ਹੋ ਗਿਆ, ਉਹਨਾਂ ਲੈ ਲੈਣੇ ਆ। ਜਹਾਜ਼ ਲੈਣੇ ਸੀ, ਉਹਨਾਂ ਲੈ ਲਏ। ਜੋ ਕੋਈ ਵੀ ਡਿਸੀਜਨ ਲੈਣਾ ਉਹ ਕਰ ਸਕਦੇ ਆ। ਪਰ ਅਗਰ 15-20 ਪਾਰਟੀਆਂ ਇਕੱਠੀਆਂ ਹੋਈਆਂ ਨਾ, ਹਰ ਇੱਕ ਬੰਦੇ ਨੇ ਲੱਤ ਲਾਉਣੀ, ਉਹ ਕਹਿੰਦਾ ਨਹੀਂ ਇੱਦਾਂ ਨਹੀਂ ਕਰ ਸਕਦਾ, ਉਹ ਕਹਿੰਦਾ ਇੱਦਾਂ ਨਹੀਂ ਕਰ ਸਕਦਾ, ਇਹਨਾਂ ਦੀ ਜੁੱਤੀ ਬਤਾਲ ਹੋਣਾ। ਮੈਂ ਸਿੱਧਾ ਦੱਸਾਂ। ਮਾਟਰਾ ਇਕੱਠੇ ਹੋਣ ਦਾ ਨਾ ਜਿਹੜਾ ਅਸਲੀ ਇੱਕ ਲੁਕਿਆ ਕਾਰਨ ਆ, ਉਹ ਲੰਬੜ ਨੂੰ ਪਤਾ। ਦੱਸ ਵੇ ਲੰਬੜਾ ਉਹ ਮੈਨੂੰ ਹੀ ਪਤਾ ਕੱਲੇ ਤੈਨੂੰ ਨੂੰ। ਮੈਂ ਦੱਸਿਆ ਨਹੀਂ ਕਿ ਕੁੱਤੇ ਜਿਹੜੇ ਸੁਬਾ ਲਿੰਦਾ ਨਹੀਂ ਗੱਲ ਮੈਂ ਪਤਾ ਨਹੀਂ ਕਰਦਾ ਹੁੰਦਾ। ਇਹ ਹੁਣ ਤੁਹਾਡੇ ਖੋਪੜ ਦੀ ਕੰਮ ਕਰਦੇ ਉੱਪਰ ਹੀ ਲੰਘ ਜਾਂਦੇ ਆ। ਆਹ ਕੁੱਤੇ ਬੋਲ ਸਕਦੇ, ਸਾਰੇ ਲੰਬੜ ਬਣਨੇ ਸੀ। ਤੂੰ ਮੈਨੂੰ ਸਿੱਧਾ ਇੱਥੋਂ ਤਾਂ ਐਡਾ ਤਾਂ ਚਲੋ ਖੋਪੜ ਤੋਂ ਜਾਂਦੇ ਆ, ਇੱਥੋਂ ਤਾਂ ਐ ਹੋ ਜਾਂਦਾ ਆ। ਠੀਕ ਆ। ਦੇਖੋ ਸਿੱਧੀ ਗੱਲ ਇਹ ਆ, ਇਹ ਕਹਿੰਦੇ ਨਾ ਮੋਦੀ ਮਾੜਾ ਆ, ਚਲੋ ਹੋਊਗਾ, ਪਰ ਇਦਾਂ ਕਿਦਾਂ ਕਹਿ ਦੇਣਗੇ ਮੋਦੀ ਮਾੜਾ ਆ। ਮਸਲਾ ਮਾੜੇ ਚੰਗੇ ਦਾ ਨਹੀਂ ਹੈਗਾ। ਮਸਲਾ ਇਹ ਹੈ ਜਿਹੜੀਆਂ ਖੇਤਰੀ ਪਾਰਟੀਆਂ ਨਾ, ਇਹ ਖਤਮ ਹੋਣ ਨੂੰ ਪਈਆਂ, ਤਾਂ ਇਕੱਠੇ ਹੋਣ ਲੱਗੇ ਆ ਵੀ ਵਜੂਦੇ ਹੀ ਬਚ ਜਵੇ। ਆ ਡੁੱਬਦੀ ਨੂੰ ਤਿਣਕੇ ਦਾ ਸਹਾਰਾ, ਤਿਣਕੇ ਗੱਲ ਇਹ ਆ ਵੀ ਕੱਟਿਆ ਉਹ ਮੇਰੇ ਤੇ ਬਹੁਤ ਦਬਾਅ ਲਾਉਂਦਾ, ਕਹਿੰਦਾ ਮੈਂ ਸਿਆਣਾ ਆ। ਮੈਨੂੰ ਕਿਵੇਂ ਗਿਆ ਬੋਲਣ ਲੱਗਾ, ਥੋੜਾ ਦੇਖਿਆ ਕਰ, ਗਲਤ ਨਾ ਬੋਲਿਆ ਕਰ। ਕੱਲ ਘਰ ਮੈਂ ਗਿਆ, ਘਰ ਆਏ ਨੂੰ ਜਾਂਦਾ ਹੀ ਕਹਿੰਦਾ ਮੈਂ ਬਹੁਤ ਦੂਰੋਂ ਘੁੰਮ ਗਿਆ, ਮੈਨੂੰ ਰੋਟੀ ਪਾ ਦੇ। ਮੈਂ ਕਿਹਾ ਇਦਾਂ ਨਹੀਂ ਕਹੀਦਾ, ਰੋਟੀ ਪਾ ਦੇ। ਪਾ ਦੇ ਕਿਹਨੂੰ ਕਿਹਨੂੰ ਪਾਈਦੀ ਆ? ਬੱਲੇ ਭੁੱਖ ਲੱਗੀ ਹੋਇਆ ਰੋਟੀ ਖਾਣੀ, ਸਿੱਧਾ ਕਹਿ ਤੂੰ ਆਹ ਤੇਰੀ ਬੋਲੀ ਆ, ਕੀ ਕਰੇ ਬੰਦਾ? ਇਹ ਗੱਲ ਅੱਕ ਜਾਂਦਾ ਬੰਦਾ। ਇੱਕ ਦਿਨ ਅਸੀਂ ਬੈਠੇ ਸੀਗੇ, ਲੰਬੜ ਵੀ ਨਾਲ ਬੈਠਾ ਸੀ। ਆ ਲੋ ਜੀ ਉਹ ਲਾਗੇ ਹੁਣ ਆਪਣਾ ਪ੍ਰੀਤਮਾ, ਉਹ ਕਹਿੰਦਾ ਲੰਬੜ ਬਹੁਤ ਸਿਆਣਾ। ਮੈਂ ਕਿਹਾ ਪ੍ਰੀਤਮਾ ਸਿਆਣਾ ਕਾ ਹੁੰਦਾ? ਕਹਿੰਦਾ ਸਿਆਣਾ ਕਾ ਹੀ ਆ, ਪਰ ਮੈਂ ਕਿਹਾ ਵੀ ਤੈਨੂੰ ਪਤਾ ਵੀ ਸਿਆਣਾ ਕਾ ਗੂੰ ਫਰੋਲਦਾ ਹੁੰਦਾ। ਠੰਡਾ ਕਿੱਥੇ ਆ? ਲੰਬੜਾ ਹੜਦੇ ਨਹੀਂ ਬਈ ਹੁਣ ਮੈਂ ਹੁਣ ਮੈਨੇਜਰ ਦੀ ਵੀ ਸੁਣ ਲਓ ਫਿਰ। ਆ ਲੋ ਜੀ ਲੰਬੜਾ ਸੱਥ ਆਪਣੀ ਬਹਿ ਗਈ ਲੰਬੀ, ਮੈਂ ਤੁਹਾਨੂੰ ਦੱਸ ਦਿੰਦਾ। ਇਹ ਮੈਨੇਜਰ ਮੇਰੇ ਜੜੀ ਬਹਿੰਦਾ, ਹਾਂ ਮੈਨੇਜਰ ਦੀ ਹੋਈ ਕਾਰ ਖਰਾਬ ਬੋਲਣੀ ਜੀ, ਆਲਟੋ ਜੀ ਜਿਹੜੀ ਲਈ ਫਿਰਦਾ ਹੈ। ਮੈਨੂੰ ਤਾਂ ਲੱਗਦਾ ਕਈ ਵਾਰ 3 ਚੱਕਿਆਂ ਤੇ ਲੈ ਜਾਂਦਾ ਇਹ ਅੱਜ ਹੈ। ਇਹ ਸਿਖਾਰ ਨਾ ਮੇਰੀ, ਫਿਰ ਮੈਂ 3 ਚੱਕਿਆਂ ਦੇ ਵੀ ਕਾਰ ਚਲਾਈ ਫਿਰ। ਕਾਰ ਇਹਦੀ ਪਰਸੋਂ ਖਰਾਬ ਹੋ ਗਈ ਮਾਟਰਾ, ਇਹਦੀ ਘਰ ਵਾਲੀ ਦਾ ਆ ਗਿਆ ਫੋਨ, ਮੈਂ ਲਾ ਲਿਆ। ਫਿਰ ਤੈਨੂੰ ਪਤਾ ਮੇਰੀ ਥੋੜਾ ਸੁਭਾਅ ਤੈਨੂੰ ਪਤਾ ਤਿੱਖਾ ਜਿਹਾ, ਮੈਂ ਲਾ ਲਿਆ ਸਪੀਕਰ ਫੋਨ ਤੇ ਹੈ। ਉਧਰ ਮੇਰੀ ਵਾਲੀ ਖੜੀ ਤੇ ਸਪੀਕਰ ਤੇ ਬੋਲੀ, ਕਹਿੰਦੀ ਬਈ ਕਾਰ ਖਰਾਬ ਹੋ ਗਈ ਆ ਤੇ ਮੈਨੇਜਰ ਚੱਕ ਲਈ। ਮੈਂ ਕਿਹਾ ਮੈਨੇਜਰ ਆ ਕਿ ਕੋਈ ਹੋਰ ਚੀਜ਼ ਜਿਹੜੀ ਮੈਂ ਚੱਕ ਲਵਾਂ? ਮੈਨੇਜਰ ਚੱਕ ਲਈ ਹੈ, ਰੋਬ ਦੇ ਕਿਦਾਂ ਪਾਉਂਦੇ ਮੈਨੇਜਰ ਚੱਕ ਕੱਲ੍ਹ ਲਈ। ਦੀ ਗੱਲ ਕੀਤੀ, ਇੱਕ ਵਾਰੀ ਨਾ ਆਪਣੀ ਜਿਹੜੀ ਰੜੇਵੇ ਦੀ ਨਹਿਰ ਜਾਂਦੀ ਹੈ ਛੋੜੀ ਜੀ, ਉਹਦੀ ਪੁਲੀ ਦੇ ਉੱਤੇ ਕੋਈ ਸ਼ਹਿਰੋਂ ਕੋ ਬੰਦਾ ਪੜ੍ਹਿਆ ਲਿਖਿਆ ਆਇਆ ਸੀਗਾ। ਹਾਂ ਉਹਦੀ ਕਾਰ ਦੇ ਨਾ ਟਾਇਰ ਪੜ ਗਿਆ, ਉਹਨੇ ਚਾਰ ਇਹ ਦੂਜੇ ਨਟ ਖੋਲ ਕੇ ਉਹ ਹੀ ਨਹਿਰ ਦੀ ਪੁਲੀ ਉੱਤੇ ਰੱਖ ਦਿੱਤੇ, ਕੰਜੀ ਦੇ ਉੱਤੇ। ਉਹ ਹੱਥ ਵਿੱਚੋਂ ਸਾਰੇ ਅੰਦਰ ਡਿੱਗ ਪਏ। ਅੱਛਾ ਉਹ ਬੈਠਾ ਦੇਖੇ ਦਾਣ ਵੀ ਹੁਣ ਮੈਂ ਕੀ ਕਰਾਂ? ਆਹ ਅਮਲੀ ਜਿਹਨੂੰ ਕਿਤੇ ਕਮਲਾ, ਇਹ ਉੱਥੇ ਕਿਉਂ ਦੀ ਲੰਘਿਆ? ਉਹ ਕਹਿੰਦਾ ਵੀ ਕੀ ਗੱਲ ਹੋਈ ਲਾਲਾ? ਕਹਿੰਦਾ ਯਾਰ ਮੈਂ ਟਾਇਰ ਬਦਲਦਾ ਸੀ, ਮੇਰੇ ਚਾਰ ਕਿਦਾ ਜਿਹੜੇ ਨਟ ਸੀ ਵਿੱਚ ਡਿੱਗ ਪਏ, ਹੁਣ ਮੈਂ ਕੀ ਕਰਾਂ ਟਾਇਰ ਦਾ? ਇਹ ਉਹਨੂੰ ਕਹਿੰਦਾ ਲਾਲਾ ਦਿਮਾਗ ਵਰਤ, ਕਹਿੰਦਾ ਤੂੰ ਕਹਿੰਦਾ ਬਾਕੀ ਦੇ ਟਾਇਰ ਤੈਨੂੰ ਨੂੰ ਚੱਕੇ ਨਟ ਲਾਲਾ ਪਰ ਚਾਰ ਨਾਲ ਚੱਲਦਾ ਮਹੀਨਾ ਰਹਿੰਦਾ ਉਹ ਦਿਮਾਗ ਨਾਲ ਦਿਮਾਗ ਗਰੋ ਕਰਦਾ। ਤੂੰ ਤਾਂ ਅਮਲੀ ਕਮਲਾ ਜੀ ਆ, ਤੈਨੂੰ ਕਹਿੰਦਾ ਮੈਂ ਕਮਲਾ ਆ, ਮੈਂ ਬੇਵਕੂਫ ਨਹੀਂ। ਨਹੀਂ ਗਲਤ ਕਹਿ ਗਿਆ ਉਹ, ਮੈਂ ਕਮਲਾ ਆ, ਮੈਂ ਜਿੰਨਾ ਚਿਰ ਏਵੀਐਨ ਮਸ਼ੀਨ ਆ ਉਹਨਾਂ ਚਿਰ ਮੋਦੀ ਨਹੀਂ ਜਿੱਤ ਜਾਂਦਾ। ਸਾਰਾ ਕੁਛ ਤਾਂ ਮੋਦੀ ਦੇ ਹੱਥ ਵਿੱਚ ਆ, ਉਹਨੂੰ ਕੌਣ ਹਰਾ ਦੂਗਾ? ਤੂੰ ਆ ਦੱਸ। ਜਿੰਨੇ ਮਰਜ਼ੀ ਇਕੱਠੇ ਹੋ ਜਾਣ, ਜਿਹੜੇ ਮਰਜ਼ੀ 25 26 ਜਾਏ 40 ਕੱਟੇ ਹੋਏ ਨੂੰ ਏਦਾਂ ਨਹੀਂ ਜਾਂਦਾ ਤੁੰਦਾ ਸਾਹਮਣੇ। ਮੈਂ ਏਦਾਂ ਨਹੀਂ ਜਾਣਾ। ਕਿੰਨੀ ਕਿ ਸੱਚਾਈ ਹੈ ਇਸ ਚੀਜ਼ ਦੇ ਵਿੱਚ। ਜਦੋਂ ਹੁਣ ਦੂਜੇ ਪਾਸੇ ਜਿਹੜੇ ਮਸ਼ੀਨਾਂ ਨੂੰ ਬਣਾਉਂਦੇ ਆ ਲੰਬੜਾ, ਉਹ ਵੀ ਸਾਰੀਆਂ ਕੰਪਿਊਟਰਾਈਜ਼ ਆ, ਬੰਦੇ ਆ ਸੌਫਟਵੇਅਰ ਨੂੰ ਲੱਗੇ ਆ, ਨਾਲ ਜੋ ਮਰਜ਼ੀ ਕਰ ਦਿਓ। ਕਿਉਂ ਮਾਸਟਰ? ਤਾਂ ਅਸੀਂ ਗਿਣਤੀ ਕਰਦੇ ਰਹੇ ਵੋਟਾਂ ਦੀ। ਜਦੋਂ ਵੋਟਾਂ ਗਿਣਦੇ ਹੁੰਦੇ ਸੀ 10 ਗਿਣਦੇ ਹੀ ਰਹਿੰਦੇ ਆ, ਇਹ ਕੰਮ ਥੋੜਾ ਕਰਦੇ ਆ ਕੋਈ। ਤੁਹਾਨੂੰ ਸਾਰਿਆਂ ਨੂੰ ਪਤਾ ਸਵੇਰ ਨੂੰ 7 ਵਜੇ ਗਿਣਤੀ ਸ਼ੁਰੂ ਹੋ ਜਾਂਦੀ ਸੀ, ਰਾਤ ਦਾ 12 1 ਵਜ ਜਾਂਦਾ ਸੀ ਗਿਣਤੀ ਕਰਦੇ। ਉਸ ਤੋਂ ਬਾਅਦ ਹਰ ਵਾਰੀ ਤੁਸੀਂ ਪਿਛਲਾ ਰਿਕਾਰਡ ਕੱਢ ਕੇ ਦੇਖ ਲਓ, ਜੇ ਮੰਨ ਲਓ ਕਿ ਗਿਣਤੀ ਦੁਬਾਰਾ ਤੋਂ ਸ਼ੁਰੂ ਕੀਤੀ ਆ, ਉਹ ਗਿਣਤੀ ਉਹ ਨਹੀਂ ਆਈ ਕਦੀ ਵੀ ਜਿਹੜੀ ਪਹਿਲਾਂ ਕਰਕੇ ਦੇਖੀ ਆ। ਥੋੜਾ ਫਰਕ ਹੁੰਦਾ, ਹਰ ਵਾਰੀ ਕੋਈ ਨਾ ਕੋਈ ਫਰਕ ਪੈਂਦਾ ਸੀ। ਇੱਥੇ ਲੱਖਾਂ ਹੀ ਵੋਟਾਂ ਜਿਹੜੀਆਂ ਗਿਣਤੀ ਦੇ ਵਿੱਚ ਕਰਨੀਆਂ, ਇਸੇ ਲਈ ਹੁਣ ਆਪਾਂ ਕਹਿੰਦਾ ਦੇਈਦਾ ਵੀ ਭਾਜਪਾ ਨੇ ਇਹਨੂੰ ਮਿਸਯੂਜ਼ ਕੀਤਾ। ਇਹਨੂੰ ਮਸ਼ੀਨਾਂ ਨੂੰ ਲੈ ਕੇ ਤਾਂ ਆਈ ਆ ਕਾਂਗਰਸ ਵੇਲੇ ਇਹ ਜਿਹੜੇ ਆਏ ਆ। ਹੁਣ ਕਾਂਗਰਸ ਨੇ ਜੇ ਇੱਥੇ ਲਿਆਂਦਾ, ਦੈਟ ਮੀਨਸ ਕਿ ਇਹਦੇ ਵਿੱਚ ਕੁਛ ਨਾ ਕੁਛ ਤਾਂ ਸੀਗਾ। ਫਿਰ ਇਲੈਕਸ਼ਨ ਕਮਿਸ਼ਨ TN ਸੈਸ਼ਨ ਜਿਹੜਾ ਆ, ਇੰਨੇ ਜ਼ਿਆਦਾ ਸੁਧਾਰ ਕੀਤੇ। ਉਸ ਤੋਂ ਬਾਅਦ ਵੀ ਜਿੰਨੇ ਕਮਿਸ਼ਨਰ ਆਏ ਆ, ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਉੱਤੇ ਫਿਰ ਉਹਨਾਂ ਨੇ ਚੈਲੰਜ ਵੀ ਕੀਤਾ ਵੀ ਤੁਸੀਂ ਸਾਡੇ ਕੋਲ ਆਓ, ਅਸੀਂ ਟਾਈਮ ਦਿੰਨੇ ਆ।
ਹੁਣ ਅਮਰਿੰਦਰ ਸਿੰਘ ਦੀ ਗੱਲ ਵਧੀਆ ਲੱਗਦੀ ਮੈਨੂੰ, ਕੈਪਟਨ ਅਮਰਿੰਦਰ ਸਿੰਘ। ਉਹ ਪਹਿਲੀ ਵਾਰ ਜਦੋਂ ਹਾਰਿਆ ਉਹ ਕਹਿੰਦਾ ਵੀ ਈਵੀਐਮ ਕਰਕੇ ਮੈਂ ਹਾਰ ਗਿਆ। ਜਦੋਂ ਦੂਜੀ ਵਾਰ ਜਿੱਤ ਗਿਆ ਉਹ ਕਹਿੰਦੇ ਵੀ ਤੂੰ ਵੀ ਕਿੱਦਾਂ ਲੱਗਦਾ, ਉਹ ਕਹਿੰਦਾ ਵੀ ਸਾਡੀਆਂ ਪਾਲਿਸੀਆਂ ਬਹੁਤ ਵਧੀਆ ਸੀ। 4-5 ਦੀ ਗੱਲ ਆ। ਹਾਂ, ਤੇ ਉਹ ਕਹਿੰਦਾ ਵੀ ਮੇਰੀਆਂ ਪਾਲਿਸੀਆਂ, ਉਹ ਕਹਿੰਦੇ ਤੁਸੀਂ ਪਿਛਲੀ ਵਾਰ ਕਹਿੰਦੇ ਵੀ ਈਵੀਐਮ ਨੇ ਹਰਾਤਾ। ਉਹ ਬੰਦੇ ਨੇ ਕਿਹਾ, ਕਹਿੰਦਾ ਜਿਹੜਾ ਹਾਰਦਾ ਹੁੰਦਾ ਬੰਦਾ ਉਹਨੂੰ ਬਹਾਨਾ ਵੀ ਕੋਈ ਚਾਹੀਦਾ। ਜੇ ਇਹ ਮਸ਼ੀਨਾਂ ਇੰਨੀਆਂ ਖਰਾਬ ਹੈ, ਇਲੈਕਸ਼ਨਾਂ ਕਾਹਤੇ ਲੜਦੇ ਆ? ਕਾਂਗਰਸ ਕਾਹਤੇ ਇਲੈਕਸ਼ਨ ਲੜਦੀ ਆ? ਨਾਲੇ ਹੁਣ ਜੇ ਸੋਚੀਏ ਤਾਂ ਜਦੋਂ ਦਿੱਲੀ ਵਿੱਚ ਪਹਿਲੀ ਵਾਰੀ ਕੇਜਰੀਵਾਲ ਜਿੱਤਿਆ, ਹਾਂਜੀ, ਇੰਨੀ ਬੁਰੀ ਤਰ੍ਹਾਂ ਜਿੱਤਿਆ, ਉਹ ਮਸ਼ੀਨਾਂ ਨੇ ਜਿਤਾ ਗਈਆਂ। ਮਸ਼ੀਨਾਂ ਸੀ ਉਦੋਂ ਵੀ, ਬਿਲਕੁਲ। ਫਿਰ ਵੀ ਸੋਚਣੇ ਆ। ਹਾਂ, ਇਹ ਤਾਂ ਇਹੀ ਆ। ਨਹੀਂ ਉਹ ਤਾਂ ਕਾਂਗਰਸ ਦਾ ਰਾਜ ਸੀ। ਹਾਂ, ਬਿਲਕੁਲ ਦੀਕਸ਼ਤ ਸੀ ਉੱਥੇ, ਬਿਲਕੁਲ। ਨਾਲੇ ਇਹ ਕਿਸੇ ਨੈਟਵਰਕ ਨਾਲ ਨਹੀਂ ਜੁੜੀ, ਇਹ ਤਾਂ ਇੱਕ ਕੰਪਿਊਟਰ। ਹੋ ਸਕਦਾ ਵੀ ਟੈਕਨੀਕਲ ਪ੍ਰੋਬਲਮ ਹੁੰਦੀ, ਪਰ ਐਲਤ ਕਿੱਥੇ ਹੁੰਦੀ ਆ? ਐਲਤ ਇਦਾਂ ਹੋ ਸਕਦੀ ਹੈ ਜਿੱਦਾਂ ਕਰਨਾਟਕਾ ਦੀਆਂ ਚੋਣਾਂ ਹੁੰਦੀਆਂ ਸੀ। ਭਾਜਪਾ ਦਾ ਇੱਕ ਲੀਡਰ ਪਹਿਲਾਂ ਹੀ ਕਹਿੰਦਾ ਕਿ ਇੰਨੀ ਤਰੀਕ ਨੂੰ ਜੀ ਚੋਣਾਂ ਜਿਹੜੀਆਂ ਹੋਣੀਆਂ, ਜਦ ਕਿ ਇਲੈਕਸ਼ਨ ਕਮਿਸ਼ਨ ਨੇ ਅਨਾਉਂਸ ਹੀ ਨਹੀਂ ਕੀਤਾ ਜੀ। ਇਲੈਕਸ਼ਨ ਕਮਿਸ਼ਨ ਜ਼ਰੂਰ ਹੈ ਇਦਾਂ ਦੀ ਹੇਰਾਫੇਰੀ ਜਿਹੜੀ ਆ ਕਰ ਸਕਦਾ, ਪਰ ਇਹਦੇ ਉੱਤੇ ਜਿਹੜਾ ਆ ਤੁਸੀਂ ਸੁਪਰੀਮ ਕੋਰਟ ਬੈਠੀ ਆ, ਤੁਸੀਂ ਉਹਦਾ ਵੀ ਦਰਵਾਜ਼ਾ ਖੜਕਾ ਸਕਦੇ ਆ। ਹੁਣ ਮੈਂ ਇਹ ਜ਼ਰੂਰ ਗੱਲ ਕਹਿਣਾ ਆ ਵੀ ਜਿਹੜਾ ਚੋਣ ਕਮਿਸ਼ਨ ਆ ਉਹ ਬਹੁਤ ਤਕੜਾ ਹੋਣਾ ਚਾਹੀਦਾ। TN ਸ਼ੇਸ਼ਨ ਵਰਗਾ, ਜਿੱਦਾਂ ਦੇ ਉਹਨੇ ਤਾਂ ਕੋਈ 1400-1500 ਬੰਦਾ ਡਿਸਕੁਆਲੀਫਾਈਡ ਕਰ ਦਿੱਤਾ ਸੀ ਕੈਂਡੀਡੇਟ। ਇੰਨਾ ਜ਼ਿਆਦਾ ਸਟ੍ਰਿਕਟ ਸੀ, ਉਹਨੇ ਨਹੀਂ ਕਿਸੇ ਨੂੰ ਵੀ ਬਾਗਿਆ, ਬਹੁਤ ਸਟ੍ਰਿਕਟ ਸੀ। ਪਰ ਉਸ ਤੋਂ ਬਾਅਦ ਜਿਹੜੇ ਆਏ ਆ ਉਹ ਭਾਈ ਭਤੀਜਾਵਾਦ ਵਾਲੇ ਆਏ। ਇਹਨਾਂ ਨੇ ਥੋੜਾ ਜਿਹਾ ਲਚਕੀਲਾ ਕਿਸੇ ਪਾਰਟੀ ਦੇ ਲਈ ਚੱਲੇ ਆ। ਪਰ ਜੇ ਲੋਕਾਂ ਦਾ ਇੱਕ ਇਕੱਠ ਆ, ਲੋਕੀ ਜਿਹਨੂੰ ਚਾਹੁੰਦੇ ਆ ਤਾਂ ਆ, ਇੰਨਾ ਜ਼ਿਆਦਾ ਨਹੀਂ ਹੋ ਸਕਦਾ ਹਨੇਰ ਕਰਦੀ ਇੰਡੀਆ ਦੇ ਵਿੱਚ। ਡੈਮੋਕ੍ਰੇਸੀ ਆ, ਫੇ ਵੀ ਦੋਨੇ ਜਿਹੜੀਆਂ ਵਿਰੋਧੀ ਧਾਰਿਆ ਉਹਨੂੰ ਵੀ ਬਰਾਬਰ ਦੇ ਅਧਿਕਾਰ ਦਿੱਤੇ ਹੋਏ ਆ, ਹਨਾ? ਜਿੱਦਾਂ ਬੰਦਾ ਸਟਰੋਂਗ ਚਾਹੀਦਾ, ਜਿੱਦਾਂ ਆਪਣਾ ਕ੍ਰਿਸ਼ਨ ਕੁਮਾਰ ਆ। ਹਾਂ ਵਾਹ ਵੀ ਵਾਹ, ਬਿਲਕੁਲ। ਜੋ ਡੈਮ ਦਾ ਕੀਤਾ ਪਾਣੀ ਛੱਡਤਾ, ਤਰਦ ਤੱਕ ਕਿਉਂ ਵੀ ਬਣਾ। ਆਹੋ ਸਟੈਂਡ ਮਾਨਰਾ ਸਟੈਂਡ ਲੈ ਗਿਆ, ਕਹਿੰਦਾ ਤੁਸੀਂ ਇੰਨਾ ਪਾਣੀ ਮੰਗਿਆ ਦੇਣਾ। ਹੁਣ 15,000 ਕਿਊਸਿਕ ਮੇਰੇ ਖਿਆਲ ਹਰਿਆਣੇ ਨੂੰ ਛੱਡ ਦਿੱਤਾ, ਰਾਜਸਥਾਨ ਨੂੰ ਪਿਆ ਛੱਡਿਆ। ਤੁਸੀਂ ਕਹਿੰਦਾ ਮੰਗਿਆ ਸੀ, ਆਪਾਂ ਹੁਣ ਦੇਣ ਲੱਗੇ। ਸਿੱਧਾ ਲੇਟ ਸਹੀ ਦੇਦਾ। ਲੰਬੜਾ ਜਿਹੜਾ ਨਹਿਰਾਂ ਦੇ ਵਿੱਚ ਮਾਸਟਰ, ਹੁਣ ਸਾਰੇ ਗੱਲਾਂ ਕਰਦੇ ਸੀ ਪਹਿਲਾਂ ਵੀ ਨਹਿਰਾਂ ਵਿੱਚ ਪਾਣੀ ਕਿਉਂ ਨਹੀਂ ਛੱਡਿਆ ਜਾਂਦਾ। ਐਡੀਆਂ ਵੱਡੀਆਂ ਨਹਿਰਾਂ ਜਿਹੜੀਆਂ ਸੀ, ਜੇ ਉਹਨਾਂ 'ਚ ਪਾਣੀ ਛੱਡਦੇ ਰਾਜਸਥਾਨ ਨੂੰ ਆਪੇ ਪਾਣੀ ਜਾਂਦਾ, ਹਨਾ? ਪੰਜਾਬ 'ਚ ਹੜ ਘੱਟ ਹੁੰਦਾ, ਤੇਰਾ ਕੀ ਖਿਆਲ ਆ? ਨਹੀਂ ਤਾਂ ਉਹਦੇ ਨਾਲ ਇਦਾਂ ਹੁੰਦਾ ਵੀ ਜਿਹੜਾ ਇਹ ਹੜ੍ਹ ਦਾ ਪਾਣੀ ਹੁੰਦਾ, ਇਹ ਆਪਣੇ ਨਾਲ ਸਾਰਾ ਕੁਝ ਰੋੜ ਕੇ ਲਿਆ ਰਿਹਾ। ਇਹਦੇ ਵਿੱਚ ਬਹੁਤ, ਕਿਉਂਕਿ ਨਵੇਂ ਰਾਹਾਂ ਤੋਂ ਇਹ ਤੁਰਿਆ ਆ ਪਾਣੀ। ਇਹਨੇ ਆਪਣੇ ਨਾਲ ਰੇਤਾ ਵੀ ਲੈ ਕੇ ਆਉਣਾ, ਚਿੱਕੜ ਲੈ ਕੇ ਆਉਣਾ, ਗਾਰ ਲੈ ਕੇ ਆਉਣੀ ਆ, ਰੋੜੀ ਬਜਰਾ, ਜੋ ਕਿਤੇ ਉਹ ਲਿਫਾਫਾ ਚੱਕਿਆ, ਜੋ ਕਿਤੇ ਉਹ ਲੱਕੜ ਮਿਲ ਗਈ, ਸਾਰਾ ਕੁਝ ਪਾਣੀ ਦੇ ਬਹਾਅ ਦੇ ਵਿੱਚ। ਆਹ ਤੁਸੀਂ ਇਹ ਰੱਖ ਲਓ ਵੀ ਜਦੋਂ ਨਹਿਰਾਂ 'ਚ ਪਾਣੀ ਆਉਣਾ, ਨਹਿਰਾਂ ਨੇ ਤਾਂ ਆਪੇ ਹੀ ਉਹ ਪਹਿਲਾਂ ਹੀ ਜੰਮ ਜਾਣਾ, ਉਹਨੇ ਤਾਂ ਪਿੰਡ ਵੀ ਡੋਬ ਦੇਣੇ ਆ, ਕਿਉਂਕਿ ਪਾਣੀ ਤਾਂ ਧੁਰ ਤੱਕ ਜਾਣਾ ਹੀ ਨਹੀਂ। ਉਹ ਗਾਰ ਇੰਨੀ ਜੰਮ ਜਾਣੀ ਆ ਤਾਂ ਉਹਦੇ ਨਾਲ ਜਿਹੜਾ ਆ ਪਾਣੀ ਓਵਰਫਲੋ ਕਰ ਜਾਣਾ। ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਸਾਲ ਲੱਗਣੇ ਆ ਤੁਹਾਨੂੰ ਉਹਦੇ ਵਿੱਚੋਂ ਗਾਰ ਕੱਢਣ ਨੂੰ, ਨਹਿਰਾਂ ਦੀ ਸਫਾਈ ਕਰਨ ਦੇ ਲਈ, ਸੜਕਾਂ ਦੀ ਸਫਾਈ ਕਰਨ ਦੇ ਲਈ। ਹੁਣ ਘੱਟੋ ਘੱਟ ਇੰਨਾ ਤਾਂ ਹੈ ਵੀ ਨਹਿਰ ਇਸ ਕਰਕੇ ਜਿਹੜੇ ਹੁਣ ਦੇਖੋ ਇਹ ਇੱਕ ਵਿਭਾਗ ਆ, ਨਹਿਰੀ ਵਿਭਾਗ ਜਿਹਨੂੰ ਕਹਿੰਦੇ ਆ, ਉਹ 'ਚ ਇੰਜੀਨੀਅਰ ਬੰਦੇ ਬੈਠੇ ਆ, ਕੋਈ ਆਮ ਬੰਦਾ ਨਹੀਂ ਬੈਠਾ। ਉਹ ਆਪਾਂ ਤਾਂ ਚਲੋ ਕਹਿੰਦੇ ਆਪਾਂ ਤਾਂ ਇੱਥੇ ਬੈਠੇ ਗੱਲਾਂ ਮਾਰੀ ਜਾਂਦੇ, ਉਹ ਬੰਦੇ ਬੜੇ ਕੁਆਲੀਫਾਈਡ ਆ। ਉਹਨਾਂ ਨੂੰ ਸਾਰੇ ਕੱਢੇ ਆ, ਉਹਨਾਂ ਨੂੰ A to Z ਪਤਾ ਆ। ਜਿਹੜੇ ਉੱਤੋਂ ਡੈਮਾਂ ਤੋਂ ਪਾਣੀ ਛੱਡਦੇ ਆ ਉਹ ਡਿਸਾਈਡ ਬਹੁਤ ਸੋਚ ਸਮਝ ਕੇ ਡਿਸਾਈਡ ਕਰਦੇ ਆ ਜਦੋਂ ਪਾਣੀ ਛੱਡਣ ਲੱਗਦੇ। ਉਹਨਾਂ ਦੀਆਂ ਮੀਟਿੰਗਸ ਹੁੰਦੀਆਂ, ਆਪਾਂ ਤਾਂ ਇੱਥੇ ਬੈਠੇ ਕਹਿ ਦਿੰਦੇ ਆ। ਉਹ ਏਡੇ ਦੂਏ ਨਹੀਂ ਹੈਗੇ ਵੀ ਨਹਿਰਾਂ 'ਚ ਪਾਣੀ ਛੱਡ ਦੇਣ, ਬਾਅਦ ਦੇ ਵਿੱਚ ਹੋਰ ਜ਼ਿਆਦਾ ਨੁਕਸਾਨ ਹੋ ਜਾਵੇ, ਨਹਿਰਾਂ ਵੀ ਜਿਹੜੀਆਂ ਬੰਦ ਹੋ ਜਾਣ। ਵੀ ਇਸ ਕਰਕੇ ਆਪਾਂ ਨੂੰ ਇਹ ਜ਼ਰੂਰ ਰੱਖਣਾ ਚਾਹੀਦਾ ਵੀ ਜਿਹੜੇ ਆਫੀਸ਼ੀਅਲ ਬੰਦੇ ਆ ਉਹ ਬੜਾ ਸੋਚ ਸਮਝ ਕੇ ਜਿਹੜਾ ਆ ਕੰਮ ਕਰਦੇ। ਖਤਮ ਚੱਕ ਰਿਹਾ। ਹੁਣ ਜੇ ਤੋਂ ਮਾਸਟਰ ਤੁਸੀਂ ਗੱਲ ਇਹ ਤੋਂ ਉਹਦਾ ਕਹਿਣਾ ਹੈ ਇੰਜੀਨੀਅਰ ਦਾ ਕਿ ਇਦਾਂ ਹੋ ਸਕਦੀ ਆ। ਹੁਣ ਕਿੰਨਾ ਕਿਤੇ ਸੱਚ ਹੋ ਆਪਾਂ ਨੂੰ ਨਹੀਂ ਪਤਾ। ਹੁਣ ਐਡੀਆਂ ਵੱਡੀਆਂ ਇੰਨਾ ਪਾਣੀ ਜਾਂਦਾ, ਜੇ ਐਡੀ ਖੁੱਲੀ ਨਹਿਰ ਆ, ਜੇ ਲੱਕੜੀ ਮਾੜੀ ਮੋਟੀ ਆ ਗਈ ਨਾ ਉਹ ਵੀ ਰੁੜ ਜਾਣੀ ਹੈ। ਹੁਣ ਵੀ ਤਾਂ ਪੰਜਾਬ ਵਿੱਚ ਸਾਰੇ ਜੋ ਭਾਂਡੇ ਭੁੰਡੇ ਜੋ ਰੁੜ ਕੇ ਆਏ, ਮੰਜੇ ਮੁੰਜੇ ਰੁੜ ਕੇ ਆਏ ਆ, ਤੇ ਹੁਣ ਵੀ ਉਹ ਖੱਤੇ ਵਿੱਚ ਜਾਣੇ ਹੀ ਆ। ਉਹਦਾ ਤਾਂ ਹੈ ਹੀ ਆ, ਪਰ ਦੇਖੋ ਐਕਸੈਸ ਤਾਂ ਹੈ ਹੀ ਆ। ਡਰ ਜਿਹੜਾ ਆ, ਪਹਿਲਾਂ ਇਹ ਤਾਂ ਪ੍ਰੀਕਾਸ਼ਨਸ ਜਿਹੜੀਆਂ ਰੱਖਣੀਆਂ ਪੈਂਦੀਆਂ ਵੀ ਜਿਹੜਾ ਦਰਿਆ ਦਾ ਪਾਣੀ ਆ ਵੀ ਇਸੇ ਦਰਿਆ ਦੇ ਵਿੱਚ ਹੀ ਨਿਕਲ ਜਾਵੇ। ਪਰ ਇੰਨਾ ਜ਼ਿਆਦਾ ਫਲੋ ਆ ਵੀ ਹੋਰ ਜਿਹੜੇ ਇਲਾਕੇ ਆ ਆਪਾਂ ਕਿਉਂ ਰਿਸਕ ਇੰਨਾ ਜ਼ਿਆਦਾ ਲਈਏ? ਨਹੀਂ ਤੂੰ ਮੇਰੀ ਗੱਲ ਸੁਣ। ਜਦੋਂ ਪਾਣੀ ਜੋ ਮੀਂਹ ਸ਼ੁਰੂ ਹੋਇਆ, ਉਹਨਾਂ ਨੂੰ ਪਤਾ ਵੀ ਮੀਂਹ ਪੈਣਾ, ਪਾਣੀ ਜਮਾ ਹੋਣਾ, ਆਖਰੀ ਨੂੰ ਕੱਢਣਾ ਪੈਣਾ ਪਾਣੀ। ਉਹ ਬਾਹਰਲਾ ਪਾਣੀ ਨਾ ਸਹੀ, ਜਿਹੜਾ ਡੈਮ ਦੇ ਵਿੱਚ ਪਾਣੀ ਪਿਆ ਸੀ ਉਹਨੂੰ ਨਹਿਰਾਂ ਵਿੱਚ ਕੱਢ ਦਿੰਦੇ ਬਾਹਰ। ਹਾਂ, ਉਹਦੇ ਵਿੱਚ ਮਿਸਕੈਲਕੂਲੇਸ਼ਨ ਤਾਂ ਹੋ ਜਾਂਦੀ ਆ, ਹਨਾ? ਬਹੁਤ ਬਾਅਦ ਇੰਨਾ ਮਿਸਕੈਲਕੂਲੇਸ਼ਨ ਤਾਂ ਹੁੰਦੀ ਆ। ਉਹ ਜਦੋਂ ਇਦਾਂ ਦੇ ਉੱਥੇ ਬੰਦੇ ਬੈਠੇ ਆ, ਹਰ ਵਾਰੀ ਹੁੰਦੀ ਆ ਨਾ। ਇੱਕ ਵਾਰ ਜਾਂ ਇੱਕ ਵਾਰੀ ਉਹ ਤਾਂ ਮਿਸਕੈਲਕੂਲੇਸ਼ਨ ਕਹਿਣ ਲਈ, ਇਹ ਹਰ ਵਾਰੀ ਹੁੰਦੀ ਆ। ਨਹੀਂ, ਉਹਦਾ ਧਾਮੀ ਸਾਹਿਬ 1988 ਤੋਂ ਬਾਅਦ ਹੁਣੇ ਹੀ ਜ਼ਿਆਦਾ ਹਾਲਾਤ ਮਾੜੇ ਹੋਏ ਆ। 1993 ਉਹ ਤੁਸੀਂ ਮਿਸਕੈਲਕੂਲੇਸ਼ਨ ਦੀਆਂ ਗੱਲਾਂ ਕਰਦੇ ਆ ਹੈ, ਇਹ ਤਾਂ ਚੱਲਦੀਆਂ ਰਹਿਣੀਆਂ ਆ। ਇੱਧਰ ਅਕਾਲੀ ਦਲ ਦੀ ਮਿਸਕੈਲਕੂਲੇਸ਼ਨ ਫੇਰ ਹੋ ਗਈ। ਅਕਾਲੀ ਦਲ ਨੂੰ ਕੀ ਹੋ ਗਿਆ?
ਉਹ ਚੰਗੇ ਭਲੇ ਉਹਨਾਂ ਦੇ 2 ਦਾਗ ਧੋ ਹੋਏ ਸੀਗੇ ਆ ਐਸਜੀਪੀਸੀ ਵਾਲਾ ਦੋ ਕੁ ਦਾਗ। ਮਾੜਾ ਜਿਹਾ ਉਹ ਧੋ ਜਾ ਹੋ ਗਿਆ ਸੀਗਾ ਮਾੜੀ ਜਿਹੀ ਲੀਹ ਜੇ ਤੇ ਆਏ ਸੀਗੇ ਉਹ ਸਾਡੇ ਹੁਣ ਸੁਖਵੀਰ ਬਾਦਲ ਸੀਓ ਉਹਨਾਂ ਤੇ ਤਾਂ ਨੀਵੀਂ ਹੀ ਪੈਣ ਲੱਗ ਪਈਆਂ ਹੋਣੀਆਂ ਹੁਣ ਉਧਰ ਹੁਣ ਕੰਮ ਖਰਾਬ ਹੋਣ ਲੱਗ ਪਿਆ ਮੈਨੂੰ ਪਤਾ ਪਰ ਸੱਚ ਤਾਂ ਸੱਚੇ ਹੀ ਆ ਉਹ ਕਹਿੰਦੇ ਇਸਤਰੀ ਵਿੰਗ ਉਹ ਸਿੱਧਾ ਹੋ ਗਿਆ ਸੁਖਵੀਰ ਬਾਦਲ ਨੂੰ ਕਹਿੰਦੇ ਏਦਾਂ ਕਿੱਦਾਂ ਸਾਡੇ ਉੱਪਰ ਤੂੰ ਹੁਣ ਬਿਠਾ ਦੂੰਗਾ ਕੋਈ ਬਣਾ ਕੇ ਸਾਡਾ ਪ੍ਰਧਾਨ ਮਾਟਾ ਉਹ ਡੈਮਾਂ ਤੇ ਤਾਂ ਜਿਹੜਾ ਕਸਮਾਨ ਮਚਣਾ ਇਹ ਤਾਂ ਬਹੁਤ ਸਾਲਾਂ ਤੋਂ ਮਚੀ ਜਾਂਦਾ ਹੈ ਯਾਰ ਇਦਾਂ ਦੇ ਖੱਚ ਬੰਦੇ ਉੱਥੇ ਮੈਨੇਜਰ ਵਰਗੇ ਬਿਠਾਏ ਹੋਏ ਆ ਇਹ ਪਾਣੀ ਵਗੀ ਜਾਣੇ ਆ ਫਸਲਾਂ ਤਬਾਹ ਹੋਣੀਆਂ ਪੰਜਾਬ ਅੱਧਾ ਇਹਨੇ ਤਬਾਹ ਕਰਤਾ 20 ਸਾਲ ਦੇ ਵਿੱਚ ਪਿਛਲਾ ਘੁੰਮ ਫਿਰ ਕੇ ਮੈਨੂੰ ਤਾਂ ਐ ਲੱਗਦਾ 2 ਹਾੜੇ ਦੇ 9 ਦਿਲਾ ਦਈਏ ਓਏ ਛੱਡੋ ਤੁਸੀਂ ਇਹ ਮਸਲਾ ਇਧਰ ਅਕਾਲੀਆਂ ਨੇ ਇੱਕ ਹੋਰ ਗੰਦ ਪਾਤਾ ਖੰਡ ਪਾਤਾ ਉਹ ਮਸੀ ਦਾ 2 ਦਾਗ ਨੇ ਧੋ ਹੋਏ ਸੀਗੇ 2 ਦਾਗ ਧੋਏ, ਅੱਛਾ। 2 ਦਾਗ ਹੁਣ 2 ਦਾਗ ਹੀ ਕਵਾਂਗੇ ਐਸਜੀਪੀਸੀ ਵਾਲਾ ਮਸੀ ਦਾ ਕਲੇਸ਼ ਮੁੱਕਿਆ ਚਲੋ ਠੀਕ ਹੈ। ਗੁਰਮਾਨੀ ਪ੍ਰਸਾਨ ਦਾ ਵੀ ਚਲੋ ਬੱਲੇ ਬੱਲੇ ਹੋਈ ਮਨ ਜੀ ਬੱਲੇ। ਉਹ ਥੋੜਾ ਜਿਹਾ ਆਵਾਮ ਦੇ ਵਿੱਚ ਵੀ ਆਪਣੀ ਕੇਡਰ 'ਚ ਵੀ ਸਿੱਧੇ ਹੋਏ ਸੀਗੇ ਆ ਹੁਣ ਨਵਾਂ ਹੀ ਚੰਦ ਚਾੜਤਾ ਸੁਖਬੀਰ ਬਾਦਲ ਨੇ ਇੱਧਰ ਪੈ ਗਈਆਂ ਨੀਵੀਆਂ ਆ ਦੇਖ ਲਓ ਇੱਧਰ ਪੈ ਗਈਆਂ ਨੀਵੀਆਂ ਨਹੀਂ ਗੱਲ ਪਹਿਲਾਂ ਮੈਂ ਇੱਧਰੋਂ ਕਰੂੰਗਾ ਹੁਣ ਨਾਲੇ ਇਹ ਹੁਣ ਅਕਾਲੀ ਦਲ ਦਾ ਬੰਦਾ ਵੀ ਹੁਣ ਸੋਚੂਗਾ ਹੀ ਹੁਣ ਦੇਖ ਤਾਇਆ ਇਹ ਜਿਹੜਾ ਅਕਾਲੀ ਦਲ ਹੈ ਨਾ ਇਹਦਾ ਕੇਡਰ ਬਹੁਤ ਤਗੜਾ ਇਹ ਚ ਇਕੱਲੇ ਨੌਜਵਾਨ ਜਾਂ ਪੁਰਾਣੇ ਲੀਡਰ ਹੀ ਨਹੀਂ ਹੈਗੇ ਇਸਤਰੀ ਵਿੰਗ ਬਹੁਤ ਤਗੜਾ ਇਹਦਾ ਆਉਂ ਤਾਂ ਹੈ ਇਹਦੇ ਨਾਲ ਦਾ ਇਸਤਰੀ ਵਿੰਗ ਕਿਸੇ ਪਾਰਟੀ ਕੋ ਹੈ ਹੀ ਨਹੀਂ ਹੈ ਨਹੀਂ ਭਾਈ 30 ਸਾਲ 25 35 ਸਾਲ ਲੱਗੀਆਂ ਹੋਈਆਂ ਇਸਤਰੀ ਵਿੰਗ ਤੇ ਜਿਹੜੀਆਂ ਐਮਐਲਏ ਵੀ ਕਿਸੇ ਟਾਈਮ ਦੀ ਰਹੀਆਂ ਆ ਉਹਨਾਂ ਨੂੰ ਬਿਨਾਂ ਪੁੱਛੇ ਦੱਸੇ ਕਿਸੇ ਆਂਗਣਵਾੜੀ ਦੀ ਕੋਈ ਹੋਊਗੀ ਤਕੜੀ ਕੋਈ ਉਹਨਾਂ ਦੀ ਚੇਚੀ ਹੋਊਗੀ ਚੱਕ ਕੇ ਉਹਨਾਂ ਦਾ ਪ੍ਰਧਾਨ ਲਾਤਾ ਬਿਨਾਂ ਮੀਟਿੰਗਾਂ ਤੋਂ ਭਾਈ ਇਹ ਤਾਂ ਗੱਲ ਹੈਗੀ ਆ ਮੈਂ ਆਪ ਸੁਣੀ ਗੱਲ ਇਹ ਤਾਂ ਹੈਗੀ ਬਿਲਕੁਲ ਗਲਤ ਕਿਉਂਕਿ ਕਿਸੇ ਐਵੇਂ ਬਾਹਰੋਂ ਲਾ ਕੇ ਕਿਸੇ ਕੁੜੀ ਨੂੰ ਉਹਦੇ ਉਹਨਾਂ ਦਾ ਹੈੱਡ ਬਣਾ ਦੇਣਾ ਮਾਸਟਰ ਠੀਕ ਥੋੜੋ ਆ ਚਾਹੀਦਾ ਤਾਂ ਇਹ ਆ ਕਿ ਜਿਹੜੀਆਂ ਕੁੜੀਆਂ ਉੱਥੇ ਇੰਨੇ ਚਿਰ ਦੀ ਸੇਵਾ ਕਰ ਰਹੀਆਂ ਪਾਰਟੀ ਲਈ ਬੇਸ਼ੱਕ ਅਸੀਂ ਅਕਾਲੀ ਦਲ ਨਹੀਂ ਨਾ ਹੋਣ ਪਰ ਫਿਰ ਵੀ ਜਿਹੜੀਆਂ ਕੁੜੀਆਂ ਇੰਨੇ ਚਿਰ ਤੋਂ ਕੰਮ ਕਰਦੀਆਂ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਜਾਂ ਉਹਨੂੰ ਸਲਾਹ ਤਾਂ ਲੈਣੀ ਚਾਹੀਦੀ ਹੈ ਉਹਦੇ ਕਿਤੇ ਚੱਕ ਕੇ ਆਪਣੀ ਮਰਜ਼ੀ ਨਾਲ ਬਣਾ ਕੇ ਦੇ ਦਿੱਤਾ ਕਿਉਂ ਵੀ ਮਾਸਟਰ ਇਹ ਕੀ ਬੋਲੂ ਨਾਲੇ ਉਹ ਇਹ ਤਾਂ ਬੋਰੀ ਸਾਦਾ ਸਰਪੰਚ ਤਾਂ ਸਰਪੰਚ ਸਭ ਮਾਸਟਰ ਪੁੱਛਦੇ ਆ ਇਹ ਤਾਂ ਅੱਜ ਕੱਲ੍ਹ ਝਾੜੂ ਦੀਆਂ ਕੁਰਸੀਆਂ ਲਾਈ ਜਾਂਦਾ ਇਹ ਤਾਂ ਮਾਟਰ ਹੀ ਦੱਸੂ ਹੁਣ ਵਿੱਚੋਂ ਗੁੱਥੀ ਬਈ ਉਹ ਵੀ ਪ੍ਰਧਾਨ ਆ ਉਹਦੇ ਕੋਲ ਵੀ ਹੱਕ ਆ ਕਰਨ ਦਾ ਕੰਮ ਜਿਹੜੇ ਪਾਉ ਆਪਾਂ ਉਸੇ ਰੌਲਾ ਪਾਈ ਜਾਣਾ ਨਹੀਂ ਜੇ ਹੁਣ ਪ੍ਰਧਾਨ ਸੀਓ ਹੀ ਆਉਂಗೂ ਚੱਲੀ ਜਾਵੇ ਬੇੜਾ ਤਾਂ ਪਹਿਲਾਂ ਹੀ ਡੁੱਬਿਆ ਪਿਆ ਆ ਪਾਰਟੀ ਦਾ ਹੋਰ ਹੁਣ ਇੱਥੇ ਬਚਣਾ ਕੀ ਰਹਿਣਾ ਕੁਛ ਬੇੜਾ ਇਦਾਂ ਹੀ ਡੁੱਬ ਕੇ ਹੀ ਤਰਦਾ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਹੁਣ ਅਕਾਲੀ ਦਲ ਤਾਂ ਆ ਦੇਖੋ ਹਰਗੋਬਿੰਦ ਕੌਰ ਨੂੰ ਇਹਦਾ ਬਣਾਇਆ ਇਸਤਰੀ ਪ੍ਰਧਾਨ ਪਹਿਲਾਂ ਬਹੁਤ ਚਿਹਰੇ ਹਰਸਿਮਰਤ ਕੌਰ ਬਾਦਲ ਵੀ ਰਹੀ ਆ ਬੀਬੀ ਜਗੀਰ ਕੌਰ ਵੀ ਰਹੀ ਆ ਹਨਾ ਵਧੀਆ ਕੰਮ ਜਿਹੜਾ ਚੱਲਦਾ ਰਿਹਾ ਉਹਦਾ ਇੱਕ ਵਕਾਰ ਵੀ ਸੀਗਾ ਜਾਂ ਕਹਿ ਲਓ ਕਿ ਇੱਕ ਨਾਂ ਵੀ ਸੀਗਾ ਬੀਬੀ ਜਗੀਰ ਕੌਰ ਦਾ ਹਨਾ ਕੋਈ ਵਿਰੋਧ ਕੀ ਹੋਣਾ ਸੀ ਵੱਡੀ ਲੀਡਰ ਸੀ ਉਹ ਫਿਰ ਮਹਿੰਦਰ ਕੌਰ ਜੋਸ਼ ਦਾ ਨਾਂ ਜਿਹੜਾ ਆ ਉਹਦਾ ਵੀ ਨਾਂ ਜਿਹੜਾ ਚੱਲਦਾ ਰਿਹਾ ਵੱਡੀਆਂ ਲੀਡਰ ਸੀਗੀਆਂ ਇਹ ਹੁਣ ਜਿਹੜੀਆਂ ਲੀਡਰ ਇਹ ਬਾਹਰ ਨਿਕਲ ਗਈਆਂ ਉਸ ਤੋਂ ਬਾਅਦ ਹੁਣ ਲੀਡਰ ਕੌਣ ਬਣੇ ਇਹਦੇ ਉੱਤੇ ਸਵਾਲ ਆ ਵੀ ਇੱਕ ਬਾਹਰੋਂ ਕੁੜੀ ਜਿਹੜੀ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਸੀ ਹਰਗੋਬਿੰਦ ਕੌਰ ਉਹਨੂੰ ਲਿਆਂਦਾ ਤੇ ਉਹਨੂੰ ਲਿਆ ਕੇ ਪ੍ਰਧਾਨ ਜਿਹੜਾ ਬਣਾਤਾ ਹੁਣ ਜਿਹੜੀਆਂ 2 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੈਂਬਰ ਆ ਉਹ ਕਹਿੰਦੀਆਂ ਵੀ ਅਸੀਂ ਸੀਨੀਅਰਟੀ ਬੇਸ ਤੇ ਇੰਨੇ ਚਿਰ ਤੋਂ ਸੇਵਾ ਕਰ ਰਹੀਆਂ ਫਿਰ ਇੱਕ ਲੁਧਿਆਣੇ ਦੀ ਸ਼ਹਿਰੀ ਦੀ ਪ੍ਰਧਾਨ ਆ 20-22 ਸਾਲਾਂ ਤੋਂ ਉਹ ਕਹਿੰਦੀ ਵੀ ਮੈਂ ਇੰਨੇ ਚਿਰ ਤੋਂ ਆ ਤਿੰਨ ਤਾਂ ਐਮਐਲਏ ਪਈਆਂ ਪੁਰਾਣੀਆਂ ਵੀ ਸਾਡਾ ਜਿਹੜਾ ਘਾਟਾ ਤੁਸੀਂ ਜਿਹੜਾ ਕਰ ਦਿੱਤਾ ਅਕਾਲੀ ਦਲ ਦੇ ਵਿੱਚ ਅਸਲ ਦੇ ਵਿੱਚ ਇੱਥੋਂ ਹੀ ਜਿਹੜਾ ਘਾਟਾ ਜਿਹੜਾ ਇਹਨਾਂ ਨੂੰ ਪੈਣਾ ਸ਼ੁਰੂ ਹੋਇਆ ਇਹਨੀ ਪੁਰਾਣੇ ਜਿਹੜੇ ਟਕਸਾਲੀ ਸੀ ਤੁਸੀਂ ਦੇਖ ਵੀ ਲਓ ਉਹਨਾਂ ਬੰਦਿਆਂ ਨੂੰ ਮੋਹਰੇ ਕਰ ਦਿੱਤਾ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀ ਅਕਾਲੀ ਦਲ ਦੇ ਨਾਲ ਬਹੁਤ ਸਾਰੀਆਂ ਸੀਟਾਂ ਤੁਸੀਂ ਕੱਢ ਕੇ ਆਪਾਂ ਨਾਂ ਨਹੀਂ ਲੈਣਾ ਬਹੁਤ ਬੰਦੇ ਸੀ ਜਿਹਨਾਂ ਨੇ ਕੌਮ ਲਈ ਬੜਾ ਕੁਝ ਕੀਤਾ ਉਹਨਾਂ ਨੂੰ ਸਾਈਡ ਲਾਈਨ ਤੇ ਲਾਈ ਰੱਖਿਆ ਹਾਂ ਸਾਈਡ ਲਾਈਨ ਤੇ ਲਾਈ ਰੱਖਿਆ ਹੁਣ ਇੱਥੇ ਜਿਹੜਾ ਇਹ ਰੌਲਾ ਪੈ ਗਿਆ ਤਾਇਆ ਹੁਣ ਇਹਨਾਂ ਨੇ ਅਸਤੀਫਾ ਜਿਹੜਾ ਆ ਇਹ ਕੁੜੀਆਂ ਨੇ ਦੇ ਦਿੱਤਾ ਆ ਵੀ ਅਕਾਲੀ ਦਲ ਪਰ ਅਜੇ ਵੀ ਟਿਚਰਾਂ ਕਰਦਾ ਉਹ ਕਹਿੰਦੇ ਵੀ ਸਾਨੂੰ ਨਹੀਂ ਮਾਟਰਾ ਹੁਣ ਮੰਨੋ ਚਾਹੇ ਨਾ ਮੰਨੋ ਸਰਪੰਚ ਡਿੱਗਦਾ ਤਾਂ ਉਧਰ ਹੀ ਜਾ ਕੇ ਹੀ ਆ ਐਵੇਂ ਝਾੜੂ ਦੀਆਂ ਕੁਰਸੀਆਂ ਕਰੀ ਜਾਂਦਾ ਇਹ ਵੋਟ ਇਹਦੀ ਉੱਥੇ ਅਕਾਲੀ ਦਲ ਨੂੰ ਹੀ ਪੈਂਦੀ ਨੀਲਿਆਂ ਨੂੰ ਹੀ ਪੈਂਦੀ ਆ ਹੁਣ ਇੱਧਰ ਨੂੰ ਮੜ ਜਾ ਨਹੀਂ ਮੈਂ ਇੰਨਾ ਚੰਗਾ ਵੀ ਹੈ ਨਹੀਂ ਇਹ ਪਿੰਡ ਦਾ ਕਿੰਨਾ ਕੁਝ ਬਣਾਇਆ ਇਹਨੇ ਹੁਣ ਚਲੋ ਹੁਣ ਕੁੱਤੇ ਵੈਸ਼ਨੋ ਹੋ ਗਏ ਥੋੜੇ ਚਿਰ ਲਈ ਪਰ ਮਾਟਰਾ ਇਹ ਸੁਖਬੀਰ ਬਾਦਲ ਦੀ ਨਾ ਜਿਹੜੀ ਉੱਪਰ ਚਮਚੇ ਆ ਜਿਹੜੇ ਬਿਆਨ ਦਿੰਦੇ ਆ ਮਾਈਕਾਂ ਤੇ ਆ ਕੇ ਮੈਨੂੰ ਚੰਗੇ ਨਹੀਂ ਲੱਗੇ ਇਹ ਉਹਨਾਂ ਨੂੰ ਉਲਟਾ ਬੋਲਿਆ ਉਹਨਾਂ ਨੂੰ ਇਹਨਾਂ ਮਤਾਵਾਂ ਨੂੰ ਇਹਨਾਂ ਨੂੰ ਕਹਿੰਦਾ ਬਈ ਤੁਸੀਂ ਤਾਂ ਜਗੀਰ ਕੌਰ ਤੇ ਚੱਕੀਆਂ ਆ ਤੁਹਾਨੂੰ ਕਹਿੰਦਾ ਅਸੀਂ ਆਪਣੀ ਪਾਰਟੀ ਚ ਜਿਹੜੀਆਂ ਪਦਵੀਆਂ ਦਿੱਤੀਆਂ ਆ ਉਹ ਜੇ ਤਾਂ ਤੇਰੀ ਪਾਰਟੀ ਛੱਡ ਕੇ ਬਾਹਰ ਜਾਨੀਆਂ ਕਿਤੇ ਫੇਰ ਤਾਂ ਤੂੰ ਇਲਜ਼ਾਮ ਲਾ ਬੜਾ ਗੱਲ ਦੱਸ ਯਾਰ ਕਦੇ ਤੂੰ ਆਪ ਦੁਆਲੇ ਹੁੰਨਾ ਕਦੇ ਤੂੰ ਕਾਂਗਰਸ ਦੁਆਲੇ ਹੁੰਨਾ ਕਦੇ ਕਾਂਗਰਸ ਦੁਆਲੇ ਹੁੰਨਾ ਤੂੰ ਕਿਹੜੀ
ਪਾਰਟੀ ਦਾ ਬੰਦਾ ਇਹ ਤਾਂ ਦੱਸ ਆ ਜਾ ਬਈ ਲੰਬੜਾ ਮੈਂ ਸੱਥ ਚ ਉੱਠਾਂਗਾ ਕੋਈ ਹੋਰ ਫੇ ਕੋਈ ਬਾਜ਼ਾਰ ਚਰਚਾ ਕਰਨੀ ਆ ਤੁਸੀਂ ਬੱਲੇ ਬਸ ਦਾ ਇਹ ਜਨਾਨੀਆਂ ਦੇ ਚੱਕਰ ਜੋ ਇੱਕ ਹੋਰ ਜਨਾਨੀ ਦਾ ਚੱਕਰ ਪਿਆ ਜਿਹੜਾ ਉਹ ਕੋਈ ਆਈ ਆ ਕੋਈ ਪਾਕਿਸਤਾਨ ਤੋਂ ਆਇਆ ਆਹੋ, ਨੇਪਾਲੀ ਸੀਮਾ ਹੈਦਰ। ਸੀਮਾ ਹੈਦਰ ਜੀ ਹਾਂਜੀ ਉਹ ਸੀਮਾ ਹੈ ਜੀ ਨੇਪਾਲ ਦੇ ਰਾਸਤੇ ਆਈ ਆ ਕਹਿੰਦੀ ਵੀ ਮੇਰਾ ਇੱਕ ਪ੍ਰੇਮੀ ਆ ਉਹਨੂੰ ਮਿਲਣਾ ਮੈਂ ਸਚਿਨ ਨੂੰ ਤੇ PUBG ਗੇਮ ਤਾਂ ਆ ਇੱਕ ਮੋਬਾਈਲ ਦੇ ਉੱਤੇ ਹੁੰਦੀ ਆ ਨਿਆਣੇ ਖੇਡਦੇ ਆ ਉਹ ਖੇਡਦੀ ਸੀ ਉਹ PUBG ਦੇ ਵਿੱਚ ਇਹ ਹੁੰਦਾ ਵੀ ਇੰਟਰਨੈਸ਼ਨਲੀ ਤੁਸੀਂ ਜੇ ਕਿਸੇ ਨਾਲ ਵੀ ਸੀਟੀ ਰਲ ਗਈ ਉਹ ਤੇ ਉਹ ਉਹਨਾਂ ਦਾ ਆਪਸ ਵਿੱਚ ਹੀ ਹੋ ਗਿਆ 4 ਬੱਚੇ ਆ ਪਹਿਲਾਂ ਕੁੜੀ ਦੇ ਤੇ ਹੁਣ ਉਹ ਨੇਪਾਲ ਦੇ ਰਾਸਤੇ ਇੱਥੇ ਆ ਗਈ ਆ ਪਰ ਹੁਣ ਸਿਕਿਉਰਿਟੀ ਜਿਹੜੀਆਂ ਇੰਡੀਅਨ ਏਜੰਸੀਜ਼ ਆ ਉਹਨਾਂ ਨੂੰ ਡਰ ਇਹ ਆ ਤੁਸੀਂ ਵੀ ਦੇਖੀਆਂ ਹੋਣੀਆਂ ਉਹ ਹਿੰਦੀ ਬੋਲਦੀ ਨੇ ਬਹੁਤ ਸੁਣੀਆਂ ਪੜ੍ਹੀ ਲਿਖੀ ਆ ਹਿੰਦੀ ਬੋਲਦੀ ਬਹੁਤ ਹੋਇਆ ਉਹ ਪੜ੍ਹੀ ਲਿਖੀ ਵੀ ਬੋਲਦੀ ਗੱਲ ਕਰਦੀ ਆ ਹਿੰਦੀ ਬੜੀ ਤਾਂ ਵਧੀਆ ਮੁੰਡਾ ਉਹ ਲੱਗਦਾ ਹੀ ਆ ਹਾਂ ਮੁੰਡਾ ਇਹੀ ਆ। ਹਾਂ ਉਹੀ ਉੱਥੇ ਉਹ ਸ਼ੱਕ ਦੀ ਘੇਰੇ ਦੇ ਵਿੱਚ ਆ ਵੀ ਪਾਕਿਸਤਾਨ 'ਚ ਰਹਿ ਕੇ ਇੰਨੀ ਵਧੀਆ ਹਿੰਦੀ ਬੋਲਣੀ ਫੇਰ ਤੁਸੀਂ ਅੰਗਰੇਜ਼ੀ ਬੋਲਣੀ ਪਰ ਇੱਥੇ ਗੱਲ ਤਾਂ ਆ ਇੱਕ ਮੈਂ ਨਾਲ ਦੀ ਜੋੜਦੀ 2015 ਦੀ ਘਟਨਾ ਹੋਈ ਸੀ ਚੰਦਾ ਖਾਨ ਸੀ ਇੱਕ ਕੁੜੀ ਉਸ ਵੇਲੇ ਸਮਝੌਤਾ ਐਕਸਪ੍ਰੈਸ ਜਿਹੜੀ ਰੇਲ ਗੱਡੀ ਆਉਂਦੀ ਸੀ ਉਹ ਤੁਹਾਨੂੰ ਚੇਤੇ ਹੋਣਾ ਦੀਨਾ ਨਗਰ ਚ ਅੱਤਵਾਦੀ ਹਮਲਾ ਹੋਇਆ ਸੀ ਉਹਦੇ ਵਿੱਚ ਕੁਝ ਜਿਹੜੇ ਬੰਦੇ ਆਪਣੇ ਮਰੇ ਹੁਣ ਉਹ ਜਿਹੜਾ ਘਟਨਾ ਹੋਈ ਸੀ ਨਹੀਂ ਸਮਝੌਤਾ ਐਕਸਪ੍ਰੈਸ ਬੰਦ ਕਰ ਦਿੱਤੀ ਉਹਦੇ ਜਰੀਏ ਇਹਨੀ ਵਾਪਸ ਮੋੜੀ ਉਹ ਚ ਇੱਕ ਕੁੜੀ ਨਿਕਲੀ ਚੰਦਾ ਖਾਨ ਜਲੰਧਰ ਤੱਕ ਆ ਗਈ ਸੀ ਬਾਅਦ ਚ ਉਹਨੂੰ ਪੁੱਛਿਆ ਗਿਆ ਫੜਿਆ ਗਿਆ ਵੀ ਤੇਰੇ ਕੋਲ ਕੋਈ ਵੀਜ਼ਾ ਨਹੀਂ ਤੇਰੇ ਕੋਲ ਕੋਈ ਟਿਕਟ ਨਹੀਂ ਤੂੰ ਕਿੱਦਾਂ ਆ ਗਈ ਉਹ ਕਹਿੰਦੀ ਮੈਂ ਤਾਂ ਸਲਮਾਨ ਖਾਨ ਨੂੰ ਮਿਲਣਾ ਮੈਂ ਤਾਂ ਦਰਗਾਹ ਤੇ ਜਾਣਾ ਨੰਬਰ ਤੋਂ ਛੁਪਾ ਕੇ ਨਿਕਲੀ ਉਹ ਹਨਾ ਹੁਣ ਚਲੋ ਉਹਨੂੰ ਫਿਰ ਬਾਅਦ ਵਿੱਚ 2 ਸਾਲ ਦੀ ਉਹਨੂੰ ਸਜ਼ਾ ਦਿੱਤੀ 2018 ਚ ਉਹਨੂੰ ਵਾਪਸ ਭੇਜ ਦਿੱਤਾ ਸੀ ਹੁਣ ਇਹ ਸੀਮਾ ਹੈਦਰ ਦੇ ਉੱਤੇ ਵੀ ਇਹੀ ਸਵਾਲ ਇਦਾਂ ਦੇ ਉੱਠਣੇ ਸ਼ੁਰੂ ਹੋ ਗਏ ਆ ਵੀ ਜਿੱਦਾਂ ਦਾ ਉਹ ਜਵਾਬ ਸੀ ਉਹਦਾ ਵੀ ਮੈਂ ਤਾਂ ਸਲਮਾਨ ਖਾਨ ਨੂੰ ਮਿਲਣਾ ਆ ਹਨਾ ਇਦਾਂ ਦਾ ਹੀ ਇਹਦਾ ਲੱਗਦਾ ਆ ਵੀ 4 ਬੱਚੇ ਆ ਤੇਰੇ ਹੋਏ ਤੂੰ ਇੱਥੇ ਹੁਣ ਇਹਦੇ ਕੋਲ ਆਈਆਂ ਹੁਣ ਇੰਟਰੋਗੇਸ਼ਨ ਚੱਲਦੀ ਆ ਵੀ ਕਿਤੇ ਕੋਈ ਹੈ ਤੇ ਨਹੀਂ ਵੀ ਵਿੱਚ ਘੁੰਡੀ ਕੋਈ ਇਦਾਂ ਦੀ ਦੇ ਘੇਰੇ ਚ ਸ਼ੱਕ ਦੇ ਘੇਰੇ ਵਿੱਚ ਵੀ ਇਦਾਂ ਦੀ ਕੋਈ ਹਾਂ ਵੀ ਕੋਈ ਜਸੂਸੀ ਵਾਲਾ ਰੌਲਾ ਤੇ ਨਹੀਂ ਵੀ ਸਾਡੀ ਇੱਥੋਂ ਜਸੂਸੀ ਕਰਕੇ ਇੰਡੀਆ ਦੀ ਜਿਹੜੇ ਭੇਜੀ ਜਾਓ ਇੱਥੋਂ ਭੇਜੀ ਜਾਵੇ ਇਸ ਕਰਕੇ ਇਨਵੈਸਟੀਗੇਸ਼ਨ ਚੱਲਦੀ ਪਰ ਲੋਕਲ ਕੋਰਟ ਨੇ ਅਜੇ ਕਹਿਤਾ ਵੀ ਇਦਾਂ ਦੀ ਕੋਈ ਇੰਟੈਂਸ਼ਨ ਇਹਦੀ ਲੱਗਦੀ ਨਹੀਂ ਪਰ ਉਹਦੀ ਵਜ੍ਹਾ ਕਰਕੇ ਮਾਸੀ ਪਿੱਛੇ ਵੀ ਜਿਹੜੇ ਹਿੰਦੂ ਪਰਿਵਾਰ ਆ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਆਹੋ ਹੁਣ ਮੱਥਾ ਢੋਣ ਲੱਗ ਪਿਆ ਤੇ ਗੋਲੀਆਂ ਗਾਲੀਆਂ ਕਹਿੰਦੇ ਮੰਦਰਾਂ 'ਚ ਮਾਰੀਆਂ ਵਾਟਰਾ ਹਾਂ ਕਾਫੀ ਇਦਾਂ ਨੁਕਸਾਨ ਇਦਾਂ ਦਾ ਹੋਇਆ ਇੱਕ ਡਾਕੂ ਗਰੁੱਪ ਆ ਉਹਨੇ ਧਮਕੀ ਵੀ ਦਿੱਤੀ ਆ ਕਿਸੇ ਕੁੜੀ ਨਾ ਮੋੜੀ ਤਾਂ ਸੀ ਸਭ ਹਨਾ ਵੀ ਇੱਥੇ ਕਰਾਂਗੇ ਤੇ ਉਹਨਾਂ ਨੇ ਕਾਫੀ ਇਦਾਂ ਦਾ ਬੜਾ ਨਾਜ਼ੁਕ ਮਾਹੌਲ ਆ ਪਰ ਇੰਡੀਆ ਜਿਹੜੀ ਪਾਕਿਸਤਾਨ ਗਵਰਨਮੈਂਟ ਨੇ ਕੋਈ ਸਿਕਿਉਰਿਟੀ ਦੇ ਉੱਤੇ ਹਾਈ ਕੀਤੀ ਆ ਪਰ ਪਹਿਲਾਂ ਵੀ ਹਨਾ ਪਰ ਗੱਲ ਕਦੋਂ ਤੱਕ ਲਾਉਣਗੇ ਤਾਇਆ ਜਿਨ੍ਹਾਂ ਨੇ ਹੈਲਥ ਕਰਨੀ ਆ ਨਾਲੇ 400 ਦਾ ਏਰੀਆ ਚਲਾਇਆ ਉਹ ਦੂਜੇ ਏਰੀਆ ਜਾ ਕੇ ਕੋਈ ਨੁਕਸਾਨ ਕਰੇ ਹੋਣਗੇ ਕੀ ਕਰਾਂਗੇ ਬਿਲਕੁਲ ਪਰ ਦੂਸਰੇ ਪਾਸੇ ਇਦਾਂ ਆ ਮਾਸਟਰ ਹੁਣ ਦੇਖ ਸਾਡੇ ਲੋਕਾਂ ਦਾ ਸਾਡੇ ਲੋਕਾਂ ਦਾ ਭਾਵ ਮੇਰਾ ਚਾਹੇ ਅਸੀਂ ਪਾਕਿਸਤਾਨੀ ਹੋਈਏ ਚਾਹੇ ਅਸੀਂ ਇੰਡੀਅਨ ਹੋਈਏ ਚਾਹੇ ਬੰਗਲਾਦੇਸ਼ੀ ਹੋਈਏ ਸ੍ਰੀਲੰਕਾ ਦੀ ਸੇਮ ਹੀ ਬਲਾ ਦੇਣਾ ਸਾਡੇ ਲੋਕਾਂ ਨੂੰ ਬਿਮਾਰੀ ਪੈ ਜਾਏ ਤੇ ਗਲਤੀ ਕੋਈ ਕਰਦਾ ਸਜ਼ਾ ਕਿਸੇ ਨੂੰ ਮਿਲਦੀ ਹਾਂ ਕੁੜੀ ਉਹ ਆ ਗਈ ਭੱਜ ਗਏ ਤੇ ਮਾਂ ਨੂੰ ਬੇਕਸੂਰ ਹੋ ਬੈਠੇ ਉਹਨੂੰ ਮਾਰੀ ਵੀ ਦੇਖੋ ਨਾ ਇਹ ਕੋਈ ਪਹਿਲਾ ਕੇਸ ਨਹੀਂ ਹੈ ਹੋਰ ਵੀ ਕੇਸ ਹੋਇਆ ਜੀ ਆਪਣੇ ਇਧਰੋਂ ਗਈ ਆ ਹੁਣ ਇੱਥੇ ਵੀ ਤਰਾਜ ਤੇ ਗੱਲ ਕਰਦੇ ਸੀ ਹਾਂ ਬਈ ਇੱਥੋਂ ਗੜ ਸ਼ੰਕਰ ਤੋਂ ਨੋ ਚਲੇ ਗਈ ਉਹਦੀ ਉਧਰ ਰਹਿ ਗਈ ਨਨਕਾਣਾ ਸਾਹਿਬ ਮੱਥਾ ਟੇਕਣ ਗਈ ਮੁੜ ਕੇ ਆਈ ਨਹੀਂ ਉਹ ਸਰਕਾਰਾਂ ਉਹਦੀ ਇਨਕੁਆਇਰੀ ਕਰਨ ਨੂੰ ਹਾਂ ਚਲੋ ਹੁਣ ਦੇਖੋ ਇਸ ਗੱਲੋਂ ਸਾਡੀ ਵੀ ਬਹਾਦਰੀ ਆ ਅਸੀਂ ਕੋਈ ਇਦਾਂ ਦਾ ਕੋਈ ਕੀਤਾ ਹੀ ਨਹੀਂ ਚਲੇ ਗਏ ਤਾਂ ਚਲੇ ਗਏ ਉਹ ਚਲੋ ਜਿਹਨੂੰ ਜਿੱਥੇ ਰਾਮ ਆਇਆ ਰਹਿ ਗਈ ਪਰ ਆ ਜਿਹੜੇ ਜਲੰਧਰ ਦੇ ਵਿੱਚ ਨਜਾਇਜ਼ ਹੀ ਉਹ ਪ੍ਰਵਾਸੀ ਕੁੱਟੀ ਜਾਂਦੇ ਆ ਫਿਰ ਇਹਨੂੰ ਕਿਹੜੀ ਸ਼੍ਰੇਣੀ 'ਚ ਲੈ ਗਏ ਯਾਰ ਇਹ ਤਾਂ ਮਨੁੱਖਤਾ ਦੇ ਨਾਲ ਕਲੰਕ ਹੋ ਗਿਆ ਬਈ ਇਹ ਤਾਂ ਗਲਤ ਗੱਲ ਹੋ ਗਈ ਤੇ ਚੋਰੀ ਗੱਲ ਉੱਥੇ ਆ ਗਈ ਫਿਰ ਚੋਰੀ ਹੁਣ ਮੁੰਡੇ ਨੇ ਕੀਤੀ ਆ ਚੋਰੀ ਵੀ ਨਹੀਂ ਕੀਤੀ ਜੀ ਕਹਿੰਦੇ ਆ 30 ਜਾਂ 35 ਉਹਨਾਂ ਨੇ ਉਹਨੂੰ ਕੰਮੇ ਤੇ ਰੱਖਿਆ ਸੀਗਾ ਉਹ ਕਿਤੇ ਖੁਰਦ-ਬੁਰਦ ਹੋਇਆ ਕਿ ਹੁੰਦਾ ਕਈ ਵਾਰ ਨਾ ਮਾਲਕ ਦੇ ਨਾਲ ਹੋ ਜਾਂਦੀ ਗੱਲਬਾਤ ਤੇ ਵੀ ਤੁਸੀਂ ਬਹਿ ਕੇ ਗੱਲ ਕਰ ਲਓ ਘਰਦਿਆਂ ਨਾਲ ਗੱਲ-ਗੁੱਲ ਕੀਤੀ ਨਹੀਂ ਉਹਨਾਂ ਨਾਲ ਦਾ ਚੱਕ ਲਿਆਂਦਾ ਵੀ ਤੈਨੂੰ ਉਦੋਂ ਤੱਕ ਛਿੱਤਰ ਫੇਰਾਂਗੇ ਜਦੋਂ ਤੱਕ ਉਹ ਨਹੀਂ ਆਉਂਦਾ ਵੀ ਇਹ ਗੱਲ ਹੈ ਨਹੀਂ ਮਨੁੱਖਤਾ ਦੀ ਗੱਲ ਨਹੀਂ ਹੈਗੀ ਪੁੱਠਾ ਜੱਗ ਤੇ ਨਾਲ ਡੰਗਿਆ ਫੇਰ ਉਹਨੂੰ ਪੁੱਟਿਆ ਵੀਡੀਓ ਬਣਾ ਕੇ YouTube ਤੇ ਪਾਤੀ ਇਹ ਤਰੀਕਾ ਗੱਲ ਦਾ ਮਾਸੀ ਤਰੀਕਾ ਨਹੀਂ ਹੈ ਆਇਆ ਸਾਡੇ ਵਿੱਚ ਇਨਸਾਨ ਹੀ ਦੇਖੋ ਇੱਕ ਪਾਸੇ ਤਾਂ ਅਸੀਂ ਹੜਾਂ ਦੇ ਵਿੱਚ ਬਹੁਤ ਮਿਸਾਲਾਂ ਪੇਸ਼ ਕੀਤੀਆਂ ਪਰ ਵਿੱਚ ਕਹਿੰਦੇ ਹੁੰਦੇ ਦਾਲ 'ਚ ਕੋਕੜੂ ਵੀ ਹੁੰਦੇ ਆ ਇਹ ਬੰਦੇ ਕੋਕੜੂ ਸਾਬਤ ਹੋ ਜਾਂਦੇ ਆ ਨਾਲੇ ਇਦਾਂ ਨਾ ਜਿਹੜੇ ਚੰਗੇ ਕੰਮ ਕਰਨ ਵਾਲੇ ਆ ਉਹਨਾਂ ਹਮੇਸ਼ਾ ਚੰਗਾ ਕੰਮ ਹੀ ਕਰਨਾ ਹਾਂ ਚੰਗਾ ਹੀ ਕੁਝ ਕਰਨਾ ਮਾੜੇ ਕਰਨ ਵਾਲੇ ਆ ਉਹਨਾਂ ਮਾੜਾ ਹੀ ਕਰਨਾ ਹੁਣ ਪਹਿਲਾਂ ਆਪਾਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਵੀ ਆਹ ਮਿਸ਼ਨ ਚਲਾਤਾ ਜੀ ਭਈਏ ਭਜਾਓ ਹਨਾ ਬਈ ਭਈਆਂ ਬਿਨਾਂ ਸਾਡਾ ਸਰ ਜਾਊ ਜਦੋਂ ਦਾ ਝੋਨੇ ਲਵਾਉਣੇ ਆ ਉਦੋਂ ਤਾਂ ਭਈਆ ਜੀ ਆਓ ਤੁਹਾਡੇ ਹਾਰ ਪਾਉਨੇ ਆ ਅਸੀਂ ਉੱਥੇ ਸਟੇਸ਼ਨਾਂ ਤੇ ਖੜੇ ਆ ਰੌਲਾ ਤੇ ਇਸੇ ਗੱਲ ਦਾ ਹਨਾ ਵੀ ਸਾਨੂੰ ਕੰਮਾਂ ਨਹੀਂ ਮਿਲਣਾ ਆ ਲੜਾਈ ਤਾਂ ਆ ਵੀ ਕੰਮ ਆਖੇ ਨੇ ਕੰਮ ਕਰਨਾ ਸਾਡਾ ਫਿਰ ਦੂਜੇ ਪਾਸੇ ਜਦੋਂ ਤੁਹਾਡੇ ਕੰਮ ਖਤਮ ਹੋ ਜਾਂਦੇ ਆ ਉਦੋਂ ਤੁਹਾਨੂੰ ਬਈਏ ਜਿਹੜੇ ਆ ਜ਼ਹਿਰ ਲੱਗਣ ਲੱਗ ਜਾਂਦੇ ਆ
ਇਹ ਦੋਗਲੀ ਨਹੀਂ ਚੱਲਣੀ। ਫਿਰ ਅਸੀਂ ਤਾਂ ਚਲੋ ਸਾਡੇ ਜਿਹੜੇ ਬੰਦੇ ਆ ਅਮਰੀਕਾ ਕੈਨੇਡਾ ਦੇਸ਼ ਹੀ ਛੱਡ ਕੇ ਗਏ ਹੋ ਅਮਰੀਕਾ ਕੈਨੇਡਾ 'ਚ ਬੈਠੇ ਆ, ਉਹਨਾਂ ਦੀ ਤਾਂ ਆਪਾਂ ਦੱਸ ਲਈਏ, ਉਹਨਾਂ ਤੋਂ ਪ੍ਰਵਾਸੀ ਗਿਣ ਲਈਏ। ਉਹ ਇਹ ਕਾਹਦੇ ਪ੍ਰਵਾਸੀ ਆ? ਇਹ ਤਾਂ ਆਪਣੇ ਭਾਰਤ ਦੇ ਹੈਗੇ ਆ ਹਨਾ। ਹੁਣ ਇਹ ਸਾਰੇ ਮੀਡੀਆ ਵਾਲੇ ਜਿਹੜੇ ਆ ਉਹ ਸਿੱਧੇ ਕਹਿੰਦੇ ਆ ਜੀ ਪ੍ਰਵਾਸੀ ਆ। ਇਹ ਪ੍ਰਵਾਸੀ ਤਾਂ ਉਹ ਹੁੰਦੇ ਆ ਜਿਹੜੇ ਦੂਜੇ ਦੇਸ਼ ਤੋਂ ਆਏ ਹੋਣ। ਇਹ ਤਾਂ ਸਾਡੇ ਆਪਣੇ ਆ, ਸਾਡੇ ਸਟੇਟ ਦੇ ਆ। ਹੁਣ ਪਿਛਲੇ ਹਫ਼ਤੇ ਵੀ ਆਪਾਂ ਗੱਲ ਕਰਦੇ ਸੀ, ਜੇ ਕੱਲ ਨੂੰ ਕਲਕੱਤੇ ਵਾਲੇ ਕਹਿਣ ਲੱਪਣ ਦਿੱਲੀ ਵੀ ਵਾਲੇ ਪੰਜਾਬੀ ਕਹਿਣ ਕਿੰਨੇ ਪੰਜਾਬੀ ਬਾਦੇ ਟਰਾਂਸਪੋਰਟ ਸਾਰਾ ਸਾਡੇ ਕੋਲ ਆ ਹਨਾ। ਦਿੱਲੀ ਵਾਲੇ ਕਹਿ ਦੇਣ ਵੀ ਅਸੀਂ ਨਹੀਂ ਇੱਥੇ ਪੰਜਾਬ ਦਾ ਕੋਈ ਪੰਜਾਬੀ ਰਹਿਣ ਦੇਣਾ। ਬੰਦਾ ਜਿਹੜਾ ਆਪਣੇ ਬਾਰੇ ਸੋਚਦਾ, ਹੁਣ ਆ ਜਲੰਧਰ 'ਚ ਬੈਠੇ ਨੇ ਇਹ ਸੋਚ ਲਿਆ ਵੀ ਮੇਰੇ ਸਿਰ ਤੇ ਦੁਨੀਆ। ਨਾਲੇ ਇਦਾਂ ਨਾ ਜਿਹੜੇ ਪੰਜਾਬ ਚ ਵਸਦੇ ਆ ਜੋ ਮਾਝੀ ਕਹਿਣ ਫਰਕ ਪੈਣਾ ਜਿਹੜੇ ਪੰਜਾਬੋਂ ਇਹ ਚਾਪਰ ਕੇ ਵੀਡੀਓ ਬਣਾ ਕੇ ਪਾਉਂਦੇ ਆ ਵੀ ਅਸੀਂ ਖਰੇ ਕਿੱਡਾ ਕੰਮ ਕਰ ਲਿਆ, ਮਾਰ ਲਿਆ। ਇਹ ਨਹੀਂ ਪਤਾ ਵੀ ਦੂਰਗਾਮੀ ਸਿੱਟੇ ਇਹਦੇ ਕੀ ਨਿਕਲਣੇ, ਇਸ ਗੱਲ ਦਾ ਕੋਈ ਨਹੀਂ ਪਤਾ, ਇੰਨੀ ਅਕਲ ਹੈ ਨਹੀਂ। ਇਹ ਗੱਲ ਹੋਰ ਦੇਖੀ ਮਾਸਟਰਾਂ ਨੇ, ਹੁਣ YouTube ਤੇ Facebook ਤੇ ਲੋਕੀ ਵੀਡੀਓ ਇਦਾਂ ਦੀਆਂ ਗੱਲਾਂ ਕਰਕੇ ਬਹੁਤ ਪਾਉਂਦੇ ਆ। ਪਰ ਜਦੋਂ ਕੋਈ ਸਿਆਣਾ ਬੰਦਾ ਨਾ ਉਹਨੂੰ ਕੋਈ ਸਿਆਣੀ ਗੱਲ ਕਰਦਾ, ਉਹਨਾਂ ਨੂੰ ਗਾਲਾਂ ਤੇ ਗਾਲਾਂ ਬਹੁਤ ਕੱਢਦੇ ਆ, ਗਾਲਾਂ ਕੱਢਦੇ। ਹਾਂ, ਹਰ ਕੇ ਸਿਆਣਾ ਬੰਦਾ ਕੋਈ ਅਕਲਮੰਦ ਬੰਦਾ ਉੱਤੇ ਵੀਡੀਓ ਤੇ ਕਮੈਂਟ ਹੀ ਨਹੀਂ ਕਰਦਾ। ਬਹੁਤ ਦਿਨ ਮੈਂ ਦੇਖਿਆ ਕੋਈ ਵਿੱਚ ਮਾੜੀ ਹੋਵੇ ਚੰਗੀ ਖਬਰ ਹੋਵੇ ਉੱਤੇ ਵਾਹਿਗੁਰੂ ਲੈ ਦਿੰਦੇ ਆ। ਮੈਨੂੰ ਇਹ ਨਹੀਂ ਪਤਾ ਲੱਗਦਾ ਤੁਸੀਂ ਐਗਰੀਮੈਂਟ ਵਿੱਚ ਆ, ਤੁਸੀਂ ਅਗੇਂਸਟ ਆ, ਵੀ ਜਾਂ ਤਾਂ ਚੈਸ ਲਿਖੋ ਨਾ ਲਿਖੋ, ਸਿਫਤ ਕਰੋ ਜਾਂ ਨਿੰਦੋ ਉਹਨੂੰ। ਹਾਂ ਬਿਲਕੁਲ। ਭਈਏ ਆਂਦੇ ਸੀ ਤੁਸੀਂ ਖੇਤਾਂ ਵਾਸਤੇ, ਤੁਸੀਂ ਰਸੋਈਆਂ 'ਚ ਵੀ ਬਾਲ ਹੈ, ਬੈਡਰੂਮਾਂ ਦੀਆਂ ਸਫਾਈਆਂ ਤੱਕ ਤਾਂ ਭਈਏ ਤੁਹਾਡੇ ਸਾਰੇ ਅੰਦਰਾਂ ਦੇ ਵਿੱਚ ਭਈਏ ਬੈਠੇ, ਕੋਠੀਆਂ ਸਾਂਭ ਕੇ ਬੈਠੇ ਹੋ, ਕੋਠੀਆਂ ਸਾਂਭ ਕੇ ਬੈਠੇ ਆ। ਤੁਸੀਂ ਤਾਂ ਬਾਹਰ ਬੈਠੇ ਆ, ਉਹਨਾਂ ਤੋਂ ਬਗੈਰ ਤੁਸੀਂ ਹੈ ਕਿਸ ਕੰਮ ਦੇ? ਬਿਲਕੁਲ ਕਾਰੋਬਾਰ ਸਾਰੇ ਉਹਨਾਂ ਦੇ ਹੱਥ 'ਚ ਆ। ਤੁਹਾਡਾ ਭਲਾ ਹੋ ਜਾਏ। ਮੈਂ ਤਾਏ ਨਾਲ ਤੇ ਸਰਪੰਚ ਦੇ ਨਾਲ ਜਾਣਾ, ਕਤਰੀਆਂ ਟਰਾਲੀਆਂ ਭਾਨੀਆਂ, ਤੈਨੂੰ ਪਤਾ ਗਾਹਾਂ ਨਾਗਲੇ ਪਿੰਡ ਦੇ ਕੇ ਵੀ ਜਾਣੀਆਂ ਆ। ਤੇ ਮੈਨੂੰ ਇਦਾਂ ਕਰੋ, ਮੈਨੂੰ ਉੱਠ ਲੈਣ ਦਿਓ ਫਿਰ। ਹੈ ਮੈਨੇਜਰ ਤੋਂ ਗਾਣਾ ਵੀ ਸੁਣ ਲਓ ਇੱਕ ਜਾਣ ਤੋਂ ਪਹਿਲਾਂ। ਮੈਨੇਜਰ ਨੇ ਮੈਨੂੰ ਲੱਗਦਾ ਲਿਖਣਾ ਲੁਖਣਾ ਬੰਦ ਨਹੀਂ ਕਰਤਾ। ਮੈਨੂੰ ਲੱਗੇ ਤੂੰ ਤਾਂ ਦੁੱਧ ਵਾਲੀ ਕਵਿਤਾ ਲਿਖਦਾ ਹੁੰਦਾ ਸੀ। ਗੱਲ ਤੋਂ ਮੇਰੀ ਕਵਿਤਾ ਸੁਣਦਾ ਹੀ ਨਹੀਂ ਤੂੰ, ਮੈਂ ਗਾਣਾ ਸੁਣੋ ਚੱਲ ਮੈਂ ਸੁਣ ਕੇ ਚੱਲਦੇ ਆ। ਚੱਲ ਸੁਣਾ ਦੇ ਫਿਰ, ਸੁਣਾ ਦੇ, ਲਾ ਦੇ ਦੁੱਧ ਵਾਲੀ। ਟੋਕਣਾ ਨਹੀਂ ਮੈਨੂੰ ਤਾਂ ਇਹ ਦੱਸ ਦੀ ਗੱਲ। ਪਹਿਲਾਂ ਢੋਕਲਾ ਲੰਬੜਾ ਜਿਹੜਾ ਤੇਰਾ ਹੈਗਾ ਠੀਕ ਹੈ ਨਾ। ਲੰਬੜਾ ਮੈਂ ਤੇਰੇ ਲਈ 4 ਲਾਈਨਾਂ ਲਿਖਿਆ ਸੱਥ ਵਾਸਤੇ। ਜਿੱਥੇ ਸੱਚੇ ਸੁੱਚੇ ਕਰਦਾਰ ਮੀਆਂ ਤੇ ਮੁੱਦਿਆਂ ਦੇ ਕੰਨ ਵਿਚਾਰ ਮੀਆਂ, ਉਹ ਸੱਚ ਦੇ ਪਹਿਰੇਦਾਰ ਮੀਆਂ। ਅਮਲੀ ਗਿੱਟੇ ਗੋਡੇ ਲਾਉਂਦਾ ਏ, ਲੰਬੜ ਟੀਚਰ ਨਾਲ ਸਮਝਾਉਂਦਾ ਏ, ਮੈਨੇਜਰ ਤੇ ਸਰਪੰਚ ਨੂੰ ਉਹ ਘਸਾਉਂਦਾ ਏ, ਮੈਨੇਜਰ ਲੰਬੜ ਨੂੰ ਜਾਂ ਟੋਕਦਾ ਏ, ਉਹਦੀ ਮੰਜੀ ਫਿਰ ਉਹ ਠੋਕਦਾ ਏ। ਤਾਇਆ ਮੁੱਦਿਆਂ ਦੀ ਗੱਲ ਛੇੜਦਾ, ਮਾਸਟਰ ਸਿਆਣਪ ਦੇ ਨਾਲ ਨਵੇੜਦਾ ਆ। ਹੁੰਦੀ ਸੱਚ ਵਿੱਚ ਸੋਚ ਵਿਚਾਰ ਮੀਆਂ, ਕੀ ਕਰਦੀ ਏ ਸਰਕਾਰ ਮੀਆਂ, ਤੇ ਕੀ ਹੈ ਲੋਕਾਂ ਦਾ ਕਿਰਦਾਰ ਮੀਆਂ। ਹਰ ਪਹਿਲੂ ਤੇ ਕਰਨ ਵਿਚਾਰ ਧਾਮੀ, ਸੱਚ ਸੱਚ ਦੀ ਪਹਿਰੇਦਾਰ ਧਾਮੀ, ਸੱਚ ਸੱਚ ਦੀ ਪਹਿਰੇਦਾਰ ਧਾਮੀ। ਮੈਂ ਲਾ ਦੇ ਤੇ ਵੀ ਮੈਂ